ਮੈਨੂੰ ਇੰਨੀ ਕੁ ਯਾਦ ਹੈ, ਸਾਡੀ ਮਾਂ ਨੇ, ਅੱਲਾ ਉਹਨੂੰ ਦਿਨ ਤਕਲੀਫ ਕਰੇ, ਘਿਓ ਦੇ ਵਿੱਚ ਆਟਾ ਗੁੱਦਾ, ਘਿਓ 'ਚ ਪਾਣੀ ਦੇ ਥਾਂ ਘਿਓ ਆਮ ਹੁੰਦੇ ਸਨ। ਮੈਂ ਗਾਈ ਮੱਝੀ ਬੜੀਆਂ ਹੁੰਦੀਆਂ, ਅੱਲਾ ਦੀ ਕਸਮ ਖਾਣ ਨੂੰ ਜੀ ਨਹੀਂ ਕਰਦਾ, ਖਾਣ ਨੂੰ ਜੀ ਨਹੀਂ ਸੀ ਕਰਦਾ। ਬਣਿਆ ਕੀ ਸਾਡੇ ਨਾਲ? ਉਹ ਫਿਰ ਬੈਠਾ ਕਿਰਪਾਨ ਜਿਹੜੀ ਉਹਨੇ ਚਲਾਈ, ਬੈਠਾ ਹੀ ਰਫਲ ਰੱਖ ਦਿੱਤੀ ਹੈ, ਬੈਠਾ ਚਾਰ ਚੁਫੇਰੇ ਕਿਰਪਾਨ ਉਹਦੀ, ਕਿਸੇ ਦਾ ਪੰਜਾ ਕੱਟਿਆ, ਕਿਸੇ ਦਾ ਡੰਡਾ ਕੱਟਿਆ, ਕਿਸੇ ਦੀਆਂ ਪਸਲੀਆਂ ਕੱਟੀਆਂ ਜਿਹੜੇ ਨੇੜੇ ਨੇੜੇ ਬੰਦੇ ਬਚਣ ਲੱਗ ਪਿਆ ਪਿਆੜਦੇ। ਬਰਛੀ ਮਾਰਨ, ਬਰਛੀ ਕੰਢੀਓ ਟੁੱਟ ਜਾਏ, ਬਰਛੀ ਵੱਜੇ ਕਿੱਥੇ? ਲੋਹੇ ਦੀ ਚਾਦਰ ਉੱਤੇ ਲੇਟੀ, ਕੋਈ ਪੇਸ਼ ਨਾ ਜਾਏ। ਇੱਥੇ ਬੈਠਾ ਸੀ ਬੰਦਾ, ਉਹ ਬਾਊ ਉਹਦੇ ਨਾਲ, ਤੇ ਮੈਂ ਸਾਂ ਮੁੰਡਾ, ਮੈਂ ਛਾਲ ਮਾਰ ਕੇ ਬੰਨਿਆ। ਹੁਣ ਕੀ ਹੋਇਆ? ਜਿਹੜੇ ਭਾਂ ਕੋ ਚਲੇ, ਕੋਈ 2 ਕਨਾਲੀ ਰੁੜ ਗਏ। ਅੱਛਾ, ਰੁੜ ਗਏ? 2 ਕਨਾਲਾਂ ਤੇ ਚਲੇ ਗਿਆ। ਪਤਾ ਉਹਨਾਂ ਨੂੰ ਕੋਈ ਨਹੀਂ, ਮੁੰਡਾ ਸਾਡਾ ਕਿੱਧਰ ਗਿਆ। ਅੱਛਾ, ਜਿਹੜੇ ਪਾਰ ਲੰਘੇ ਘੰਟੇ 'ਚ, ਬਾਬਾ ਸਾਡਾ ਕਹਿੰਦਾ ਮੁੰਡਾ ਤਾਂ ਰਹਿ ਗਿਆ ਉੱਧਰ, ਤੇ ਐਡੀ ਹੀ ਮੋਟੀ ਇੱਕ ਵਲੀ ਲਿਆਂਦੀ, ਉਹ ਪਾ ਕੇ 4-5 ਬੰਦਿਆਂ ਨੇ ਧੂ ਕੇ ਪਿੰਡ ਲਿਆਂਦਾ। ਅੱਛਾ, ਦਾਇਰੇ 'ਚ ਧੂ ਕੇ ਦਾਇਰੇ ਲਿਆ ਕੇ ਛੱਡਿਆ। ਹੁਣ ਪਿੰਡ ਸੌਵੇਂ ਕਿੱਥੇ? ਜਨਾਨੀਆਂ ਬੰਦੇ ਸਭ ਇਕੱਠੇ ਹੋ ਗਏ। ਜੀ ਕੋਈ ਨਹੀਂ ਆਇਆ ਲਾਮ ਦੇ ਪਿੰਡ 'ਚ, ਕੋਈ ਜੀ। ਕਸਮ ਵਾਲੀ ਗੱਲ, ਸਾਰੀ ਰਾਤ ਬੈਠੇ ਰਹੇ, ਨਾਰੇ ਵੱਜਦੇ ਰਹੇ। ਜਿਹੜੇ ਪੁਲਿਸ ਦਿਨ ਚੜਿਆ, ਅਸੀਂ ਨਾਲਾ 3 ਮੀਲ, ਅੱਛਾ, ਉੱਥੇ ਤਲਾਹ ਚਲੀ ਗਈ, ਫਟ ਪੁਲਿਸ ਆ ਗਈ। ਉਹਨਾਂ ਫਿਰ ਜੱਸਾ ਬਣਾਇਆ ਮਾਝੇ ਦੇ ਵਿੱਚੋਂ। ਮਾਝਾ ਮਸ਼ਹੂਰ ਹੈ ਪੰਜਾਬ ਦੇ ਵਿੱਚ। ਹਾਂਜੀ, ਮਾਝਾ ਮਸ਼ਹੂਰ ਹੈ। ਉੱਥੇ ਬਦਮਾਸ਼ ਇਹਨਾਂ ਇਕੱਠੇ ਕੀਤੇ, ਖੋਰੇ ਕਿੰਨੇ ਕੁ ਸਨ, ਪੱਕੀਆਂ ਰਫਲਾਂ, ਕੱਚੀਆਂ ਰਫਲਾਂ, ਡੰਡਾ ਕਿਸੇ ਕੋਲ ਨਹੀਂ। ਤੇ ਸਾਡੇ ਪਿੰਡ 'ਚ ਕਸਮ ਖਾਨ ਨੂੰ 1 ਰਫਲ ਨਹੀਂ ਸੀ। ਅੱਛਾ, ਬਰਛੀਆਂ ਬੇਰੀ ਦੇ ਗੁੱਲਿਆਂ ਨੂੰ ਚੜਾਈਆਂ ਸਨ। ਬੇਰੀ ਦੇ ਗੁੱਲੇ ਵਡਾ ਵਡਾ ਕੇ ਕਿਸੇ ਕੋਲ ਵਾਹ ਦਾ ਛੋਟਾ ਵੀ ਹੈ ਸੀ। ਜੈਸਾ ਜਿਸ ਵੇਲੇ ਪਿਆ ਨਾ ਚੜ੍ਹਦੇ ਪਾਸੇ ਅਸ਼ਾਹ ਦਾ ਟਾਈਮ ਹੋਇਆ। ਅੱਛਾ, अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਮੱਤਾ ਵਿਰਕਾਂ ਦੇ ਵਿੱਚ ਪਹੁੰਚੇ ਆ, ਤੇ ਸਾਡੇ ਸਾਹਮਣੇ ਜਿਹੜੇ ਬਜ਼ੁਰਗ ਨੇ, ਇਹਨਾਂ ਦਾ ਪਿਛਲਾ ਪਿੰਡ ਭੱਗੂਪੁਰਾ ਅੰਮ੍ਰਿਤਸਰ ਸੀ। ਇਹਨਾਂ ਨੇ 47 ਨੂੰ ਆਪਣੀ ਅੱਖਾਂ ਨਾਲ ਵੇਖਿਆ। ਅੱਜ ਪੁੱਛਾਂਗੇ ਇਹਨਾਂ ਦੇ ਕੋਲੋਂ 47 ਦੀ ਕਹਾਣੀ, ਕਿ ਇਹ ਲੋਕ ਕਿਸ ਤਰ੍ਹਾਂ ਉੱਜੜ ਕੇ ਆਪਣਾ ਪਿੰਡ ਛੱਡ ਕੇ ਪਾਕਿਸਤਾਨ ਤੱਕ ਪਹੁੰਚੇ, ਇਹਨਾਂ ਨੇ ਕਿਹੜੀਆਂ ਦੁੱਖ ਤਕਲੀਫਾਂ ਦੇਖੀਆਂ, ਇਹ ਲੋਕ ਉੱਥੇ ਆਪਣੇ ਪਿੰਡ ਕਿਵੇਂ ਵੱਸਦੇ ਸੀ, ਇਹਨਾਂ ਦਾ ਸਿੱਖਾਂ ਨਾਲ ਕਿਵੇਂ ਵਰਤਾਓ ਸੀ, ਫਿਰ ਜਦੋਂ 47 ਦੀ ਵੰਡ ਹੋਈ ਉਹਨਾਂ ਲੋਕਾਂ ਨੇ ਇਹਨਾਂ ਦੇ ਨਾਲ ਕੀ ਕੁਛ ਕੀਤਾ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਵਾਲੇਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ। ਬਾਬਾ ਜੀ ਕੀ ਨਾਮ ਹੈ ਆਪਣਾ? ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ? ਵਾਲਦ ਦਾ ਨਾਮ ਇਸਮਾਈਲ। ਇਸਮਾਈਲ। ਤੇ ਦਾਦਾ ਜੀ ਦਾ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ। ਕਿਹੜੀ ਬਰਾਦਰੀ ਆਪਣੀ? ਰਾਈ। ਰਾਈ ਬਰਾਦਰੀ। ਇਹ ਤੁਹਾਡੇ ਛੋਟੇ ਭਾਈ ਨੇ? ਆ ਭਰਾ ਮੇਰਾ, ਭਰਾ ਮੇਰਾ ਛੋਟਾ। ਅੱਛਾ, ਛੋਟਾ ਭਾਈ ਹੈ। ਹਾਂ। ਕੀ ਨਾਮ ਹੈ ਜੀ ਤੁਹਾਡਾ? ਮੁਹੰਮਦ ਲਤੀਫ। ਸਹੀ ਹੋ ਗਿਆ। ਬਜ਼ੁਰਗੋ, ਪੁਰਾਣੀਆਂ ਗੱਲਾਂ ਪੁੱਛਣੀਆਂ 47 ਤੋਂ ਪਹਿਲੇ ਦੀਆਂ। ਹਾਂਜੀ। ਉਸ ਵੇਲੇ ਕਿੰਨੀ ਉਮਰ ਸੀ ਜਦੋਂ 47 ਦੀ ਵੰਡ ਹੋਈ? ਉਸ ਵੇਲੇ ਹਾਂਜੀ। ਉਮਰ ਮੇਰੀ ਕੋਈ 12-13 ਸਾਲ। 12-13 ਸਾਲ ਸੀ। ਹਾਂ। ਕਿਹੜਾ ਪਿੰਡ ਸੀ ਆਪਣਾ ਹਿੰਦੁਸਤਾਨ 'ਚ? ਭੱਗੂਪੁਰਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਜਸਤਰਵਾ ਵੱਡਾ ਪਿੰਡ ਸੀ, ਮਿਆਦੀਆਂ, ਕੜਿਆਲ, ਨੇਪਾਲ, ਨੰਗਲ, ਤਹਿਸੀਲ ਅਜਨਾਲਾ। ਸਹੀ ਹੋ ਗਿਆ। ਤੇ ਜ਼ਿਲ੍ਹਾ ਕਿਹੜਾ ਸੀ? ਅੰਮ੍ਰਿਤਸਰ। ਅੰਮ੍ਰਿਤਸਰ। ਸਹੀ ਹੋ ਗਿਆ। ਇਹ ਜਿਹੜਾ ਪਿੰਡ ਸੀ ਤੁਹਾਡਾ ਭੱਗੋਵਾਲ, ਹਾਂ, ਕਿੱਡਾ ਕੁ ਵੱਡਾ ਪਿੰਡ ਸੀ? ਕੋਈ ਅੰਦਾਜ਼ੇ ਨਾਲ 250-300 ਘਰ ਸੀ। ਅੱਛਾ, 250-300 ਘਰ ਤੇ ਸੀ। ਸਾਰਾ ਬਲਾਦਰੀ ਰਾਈ, ਰਾਈ ਬਰਾਦਰੀ ਕੋਈ ਦਾ? ਕੌਮ ਨਹੀਂ ਸੀ ਹੋਰ, ਬਿਲਕੁਲ ਰਾਈ ਬਲਾ। ਸਿੱਖ ਨਹੀਂ ਸੀ ਰਹਿੰਦੇ ਪਿੰਡ ਦੇ ਵਿੱਚ? ਨਾ,
ਹਿੰਦੂ ਕੋਈ ਸ਼ੈ ਹੀ ਨਹੀਂ ਹਿੰਦੂ ਸਿੱਖ ਨਹੀਂ ਸਨ ਹੈਗੇ ਇਸ ਨਾ ਪਿੰਡ ਦੇ ਨਾ ਅੱਛਾ ਸਿੱਖ ਛੱਡ ਕੇ ਕੋਈ ਹੋਰ ਬਲਾਦਰੀ ਨਹੀਂ ਸੀ ਅੱਛਾ ਸਾਰੇ ਰਾਈ ਸਨ ਰਾਈ ਤੇ ਮਾਲਕ ਸਨ ਸਾਰੇ ਅੱਛਾ ਜ਼ਮੀਨਾਂ ਦੇ ਮਤਲਬ ਮਾਲਕ ਸਨ ਸਾਰੀ ਜ਼ਮੀਨ ਆਪਣੀ ਸੀ ਲੰਬੜਦਾਰ ਕਿੰਨੇ ਸੀ ਪਿੰਡ ਦੇ ਲੰਬੜਦਾਰ ਜਿਹੜਾ ਸੀ ਉਹ ਸਰਬਰਾਹ ਸੀ ਤੇ ਅਨਪੜ੍ਹ ਸੀ ਤੇ ਉਹ ਨਾਮ ਦਾ ਸੀ ਜਸਤਰਵਾਲ ਦਾ ਅੱਛਾ ਜਸਤਰਵਾਲ ਦਾ ਸੀ ਹਾਂ। ਤੁਹਾਡੇ ਪਿੰਡ ਦਾ ਲੰਬੜਦਾਰ ਕੋਈ ਨਹੀਂ ਸੀ ਨਹੀਂ ਅੱਛਾ 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 ਬਾਬਾ ਜੀ ਜਿਹੜੇ ਆਲੇ ਦੁਆਲੇ ਪਿੰਡ ਸੀ ਹਾਂਜੀ ਇਹ ਜਿਹੜੇ ਆਲੇ ਦੁਆਲੇ ਪਿੰਡ ਤੁਸੀਂ ਦੱਸੇ ਨੇ ਹਾਂ ਇਹ ਮੁਸਲਮਾਨਾਂ ਦੇ ਸੀ ਕਿ ਸਿੱਖਾਂ ਦੇ ਸੀ ਉਹ ਰਲਵੇਂ ਸਨ ਅੱਛਾ ਰਲਵੇਂ ਸੀ ਰਲਵੇਂ ਸਹੀ ਸਾਰੇ ਰਲਵੇਂ ਸਨ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ ਸਾਡਾ ਪਿੰਡਾਂ ਸਾਡੀ ਰਿਸ਼ਤੇਦਾਰੀ ਜਿਹੜੀ ਸੀ ਨਾ ਉਹ ਸਿਰਫ ਸਾਡੇ ਘਰ ਦੀ ਰਿਸ਼ਤੇਦਾਰੀ ਬਹੁਤੀ ਹੈਗੀ ਸੀ ਚਮਿਆਰੀ ਚਮਿਆਰੀ ਹਾਂ ਅੱਛਾ ਹੋਰ ਵੀ ਹੈਗੀ ਸੀ ਥੋੜ੍ਹੀ ਥੋੜ੍ਹੀ ਤੇ ਇਸੇ ਤਰ੍ਹਾਂ ਲੋਕਾਂ ਦੀ ਟਾਵੀਂ ਟਾਵੀਂ ਰਿਸ਼ਤੇਦਾਰੀ ਸੀ ਆਪਣੇ ਪਿੰਡ 'ਚ ਲਾਗੇ ਲਾਗੇ ਕਰਦੇ ਇਹ ਜਿਹੜੀ ਚਮਿਆਰੀ ਸੀ ਇਹ ਅੰਮ੍ਰਿਤਸਰ ਦੇ ਵਿੱਚ ਆਉਂਦੀ ਸੀ ਅੰਮ੍ਰਿਤਸਰ ਉਹ ਅਸੀਂ ਨਾਲ ਹੋ ਗਏ ਸੀ ਤਰਨਤਾਰਨ ਅੱਛਾ ਦੇ ਲਾਗੇ ਸਹੀ ਹੋ ਗਿਆ ਐਸੀ ਅੰਮ੍ਰਿਤਸਰ 'ਚ ਹੂੰ ਬੜਾ ਵੱਡਾ ਪਿੰਡ ਸੀ ਮਸ਼ਹੂਰ ਤੇ ਨਾਨਕੇ ਆਪਣੇ ਕਿੱਥੇ ਰਹਿੰਦੇ ਸੀ ਨਾਨਕੇ ਵੀ ਉੱਥੇ ਉਸੇ ਪਿੰਡ 'ਚ ਹੀ ਚਮਿਆਰੀ 'ਚ ਤੁਸੀਂ ਜਾਂਦੇ ਰਹੇ ਹੋ ਹਾਂ ਮੈਂ ਜਾਂਦਾ ਰਿਹਾ ਉੱਥੇ ਉਦੋਂ ਕਿਵੇਂ ਜਾਂਦੇ ਹੁੰਦੇ ਸੀ ਪੈਦਲ ਜਾਈਦਾ ਸੀ ਕਿ ਗੱਡੀਆਂ 'ਚ ਮੈਂ ਉਦੋਂ ਆਪਣੀ ਮਾਂ ਦੇ ਨਾਲ ਤੁਰ ਕੇ ਜਾਂਦਾ ਹੁੰਦਾ ਅੱਛਾ 8-9 ਕੋ ਮੇਲ ਸੀ ਪਿੰਡ ਹੂੰ ਉਹ ਰਾਣੀ ਲੂਣਾ ਦਾ ਪਿੰਡ ਸੀ ਰਾਣੀ ਲੂਣਾ ਦਾ ਹਾਂ ਅੱਛਾ ਸਹੀ ਉਹ ਸਹੀ ਚਮਿਆਰੀ ਸੀ ਨਾ ਰਾਣੀ ਲੂਣਾ ਹੂੰ ਉਹਦੇ ਨਾਂ 'ਤੇ ਉਹ ਪਿੰਡ ਬਣਿਆ ਤੇ ਅੱਛਾ ਬੜਾ ਬੜਾ ਪਿੰਡ ਸੀ ਸਹੀ ਹੋ ਗਿਆ ਹਰ ਕੌਮ ਸੀ ਇਹ ਰਾਣੀ ਲੂਣਾ ਦਾ ਤੇ ਪਨਾਖਾ ਵੀ ਜਿਹੜਾ ਹੈ ਉਹ ਵੀ ਹਾਂਜੀ। ਕਿਹੜੇ ਸੀ ਉਹਦੇ ਨਾਂ ਤੇ ਬਣਿਆ ਸੀ ਰਾਣੀ ਲੂਣਾ ਆ ਪਨਾਖਾ ਜਿਹੜਾ ਪਿੰਡ ਹੈ ਰਾਣੀ ਲੂਣਾ ਜਿਹੜੀ ਉਹ ਸਿਆਲਕੋਟ ਦੀ ਸੀ। ਸਿਆਲਕੋਟ ਦੀ ਸੀ ਹਾਂ ਅੱਛਾ ਤੇ ਉਹ ਵਿਆਹੀ ਸੀ ਉੱਥੇ ਹੂੰ ਚਮਿਆਰੀ ਸਹੀ ਪਤਾ ਨਹੀਂ ਕਦੋਂ ਦੀ ਵਿਆਹੀ ਸੀ ਉਹਦੇ ਨਾਂ ਦੇ ਫਿਰ ਪਿੰਡ ਵਿਆਹ ਸਿਆਲਕੋਟ ਇੱਟਾਂ ਇਹ ਜਿਹੜਾ ਰਾਜਾ ਸੀ ਨਾ ਉਹਦਾ ਪਿਓ ਹਾਂਜੀ ਦੱਸ ਦਿੰਦੇ ਹਨ ਲੋਕ ਕਮ ਸੇ ਕਮ ਨਾ 20 ਕੁ ਮੀਲਾਂ ਦਾ ਫੈਸਲਾ ਸੀ ਚਮਿਆਰੀ ਦਾ ਤੇ ਉਹਦੇ ਸਿਆਲਕੋਟ ਦੇ ਉਹਦੇ ਪਿੰਡ ਦਾ ਹੂੰ ਰਾਜੇ ਦਾ ਅੱਛਾ ਇੱਟਾਂ ਸਿਰ ਤੇ ਗਈਆਂ ਸਨ ਸਾਰੀਆਂ ਮੈਂ ਤੁਹਾਨੂੰ ਫੜਾਤੀ ਅੱਗੋਂ ਤੁਹਾਂ ਫੜਾਤੀ ਅੱਗੋਂ ਫੜਾਤੀ ਅੱਛਾ ਲੈਣ ਬਣ ਕੇ ਲੈਣ ਬਣ ਕੇ ਇੱਟਾਂ ਗਈਆਂ ਉਹਦੇ ਮਕਾਨ ਬਣੇ ਸਨ। ਵਾਹ ਜੀ ਇਹ ਵਾਹ ਦੱਸ ਦਿੰਦੇ ਹਨ ਲੋਕ ਸੁਣ ਦਿੰਦੇ ਬੜੀ ਗੱਲ ਹੈ ਅੱਛਾ ਬਾਬਾ ਜੀ ਜਿਹੜਾ ਆਪਣਾ ਪਿੰਡ ਸੀ ਹਾਂਜੀ ਉੱਥੇ ਮਕਾਨ ਪੱਕੇ ਹੁੰਦੇ ਸੀ ਕਿ ਕੱਚੇ ਮਕਾਨ ਪੱਕੇ ਵੀ ਸਨ ਹੂੰ ਤੇ ਕੱਚੇ ਵੀ ਸਨ ਪਿੰਡ ਦਾ ਮੁਤਬਰ ਚੌਧਰੀ ਬੰਦਾ ਕਿਹੜਾ ਸੀ ਮੋਦਬੇਰ ਹੂੰ ਮੋਦਬੇਰ ਸਾਡਾ ਬਾਬਾ ਅਲੀ ਮੁਹੰਮਦ ਗਰਦੌਰ ਅਲੀ ਮੁਹੰਮਦ ਗਰਦੌਰ ਸੀ ਉਹ ਹਾਂ। ਅੱਛਾ ਉਹ ਸਾਡੇ ਮੇਰੇ ਬਾਬੇ ਦਾ ਛੋਟਾ ਭਰਾ ਸੀ ਅੱਛਾ ਸਹੀ ਹੋ ਗਿਆ ਨੌਕਰੀ ਕਰਦੇ ਸੀ ਉਹ ਹਾਂ ਨੌਕਰੀ ਛੱਡ ਦਿੱਤੀ ਲੜਾਰ ਹੋ ਗਿਆ ਸੀ ਅੱਛਾ ਰਿਟਾਇਰ ਹੋ ਗਿਆ ਸੀ ਸਹੀ ਹੋ ਗਿਆ ਪਿੰਡ ਦੇ ਵਿੱਚ ਮਸਜਿਦ ਹੈ ਸੀ ਹਾਂਜੀ ਮਸਜਿਦ ਮਸਜਿਦ ਹੈ ਪੱਕੀ ਸੀ ਕਿ ਕੱਚੀ ਬੜੀ ਵੱਡੀ ਮਸਜਿਦ ਸੀ ਪੱਕੇ ਕਿਹੜੇ ਬੰਨੇ ਸੀ ਐਸ ਰੋਡ ਅੱਛਾ ਚੜ੍ਹਦੇ ਪਾਸੇ ਨਾ ਚੜਦਾ ਤੇ ਨਾ ਪਹਾੜ ਆ ਅੱਛਾ ਗੋਟੇ 'ਚ ਸਹੀ ਹੋ ਗਿਆ ਆਪਣਾ ਜਿਹੜਾ ਘਰ ਸੀ ਪਿੰਡ ਦੇ ਕਿਹੜੇ ਪਾਸੇ ਸੀ ਆਪਣਾ ਘਰ ਲੱਕ ਪਿੰਡ ਸੀ ਅੱਛਾ ਪਿੰਡ ਦੇ ਵਿਚਕਾਰ ਐਸ ਰੋਡ ਦਾ ਬਾਜ਼ਾਰ ਸੀ ਹੂੰ ਦੱਖਣ ਪਹਾੜ ਦਾ ਇਧਰੋਂ ਬਾਜ਼ਾਰ ਆਉਂਦਾ ਕੜਿਆਲ ਵਾਲਾ ਹੂੰ ਅੱਗੇ ਸਾਡਾ ਬਾਜ਼ਾਰ ਸੀ ਅੱਛਾ ਉਸ ਬਾਜ਼ਾਰ 'ਚ ਸਾਡਾ ਘਰ ਸੀ ਅੱਗੋਂ ਫਿਰ ਦਾਰਾ ਆ ਜਾਂਦਾ ਸੀ ਦਾਰੇ ਦੇ ਨਾਲ ਇਹ ਬੰਨੇ ਮਸਜਿਦ ਸੀ ਅੱਛਾ ਤੇ ਐ ਨੂੰ ਫਿਰ ਗਲੀ ਜਾਂਦੀ ਸੀ ਵੱਡੀ ਅੱਛਾ ਪਿੰਡ ਦੇ ਵਿੱਚ ਜਿਹੜਾ ਦਾਇਰਾ ਬਣਿਆ ਸੀ ਹਾਂਜੀ ਸਾਰੇ ਉੱਥੇ ਹੀ ਬੱਚੇ ਖੇਲਦੇ ਸੀ ਜਾਂ ਵੱਡੇ ਦਾਰਾ ਪੈਂਦੇ ਜਿਹੜਾ ਸੀ ਸੀ ਉੱਥੇ ਆਇਆ ਗਿਆ ਹੂੰ ਮਤਲਬ ਸਾਰੇ ਪਿੰਡ ਦਾ ਦਾਰਾ ਸੀ ਉੱਥੇ, ਅੱਛਾ ਸਾਰੇ ਪਿੰਡ ਦਾ ਸਾਰੇ ਪਿੰਡ ਸਾਰੇ ਬਜ਼ੁਰਗ ਉੱਥੇ ਬੀਬੀਆਂ ਨੇ ਬਹਿੰਦੇ ਵੀ ਸੀ? ਕਈਆਂ ਨੇ ਉੱਥੇ ਛਾਂ ਬੜੀ ਸੀ ਹੂੰ ਬੀਬੀਆਂ ਨੇ ਵਡੇਰੀਆਂ ਨੇ ਝਰਕੇ ਲੈ ਜਾਣੇ ਅੱਛਾ ਉੱਥੇ ਜਾ ਕੇ ਕਾਪੇ ਜਾਣਾ ਵਾਹ ਜੀ ਵਾਹ ਬੰਦਿਆਂ ਵੀ ਬਹਿਣਾ ਬੰਦਿਆਂ ਡਾਗ ਪੂਰੀ ਰੌਣਕ ਲੱਗਦੀ ਸੀ ਹਾਂ। ਹੂੰ ਤੇ ਕੋਲ ਹੀ ਮਸਜਿਦ ਸੀ ਹੂੰ ਸਹੀ ਹੋ ਗਿਆ ਇਹ ਜਿਹੜੇ ਆਲੇ ਦੁਆਲੇ ਪਿੰਡ ਸੀ ਸਿੱਖਾਂ ਦੇ ਹਾਂਜੀ ਉਹਨਾਂ ਨਾਲ ਬਰਤਨ ਵਰਤਾਉਣ ਹੈਗਾ ਸੀ ਆਉਂਦੇ ਕਿਹੜੇ ਪਿੰਡ ਨਾਲ ਜ਼ਿਆਦਾ ਸੀ ਕੜਿਆਲ ਦਾ ਹਾਂਜੀ ਕੜਿਆਲ ਦੇ ਸਿੱਖ ਸਨ ਅੱਛਾ ਕੜਿਆਲ ਹਾਂ ਅੱਛਾ ਉਹ ਸਾਡੇ ਨਾਲ ਵਰਤੋਂ ਵਰਤਾ ਹੈ ਸੀ ਉਹਨਾਂ ਦਾ ਹੂੰ ਆਉਂਦੇ ਜਾਂਦੇ ਹਨ
ਸਿਰਫ ਨਾ ਬਾਰ ਅੱਛਾ ਅੱਛਾ ਆਉਣਾ ਦਾਇਰੇ ਦੇ ਵਿੱਚ ਬਾਹਰ ਆਉਣਾ, ਉੱਥੇ ਬੰਦੇ ਇਕੱਠੇ ਹੋਣਾ, ਜਿਹੜੀ ਕੋਈ ਗੱਲਬਾਤ ਹੋਣੀ ਕਰ ਲੈਣੀ। ਘਰ ਕੋਈ ਨਹੀਂ ਸਿੱਖ ਆਉਂਦਾ ਅੱਛਾ ਤੇ ਨਾ ਅਸੀਂ ਆਉਣ ਦਿੰਦੇ ਸੀ। ਸਹੀ ਹੋ ਗਿਆ। ਹਾਂ। ਪਿੰਡ ਦੇ ਵਿੱਚ ਜਿਹੜੇ ਮੰਡੀਰ ਸੀ ਜ਼ਿਆਦਾ ਹਾਂਜੀ। ਪੜ੍ਹੀ ਲਿਖੀ ਸੀ ਕਿ ਅਨਪੜ੍ਹ ਸੀ? ਅਨਪੜ੍ਹ ਜ਼ਿਆਦਾ ਸਨ, ਹੂੰ। ਪੜ੍ਹੇ ਥੋੜ੍ਹੇ ਸਨ। ਅੱਛਾ। ਜਿਹੜੇ ਪੜ੍ਹੇ ਸਨ ਨਾ, ਹੂੰ। ਉਹਨਾਂ ਦੇ ਅੱਲਾ ਦੀ ਉਂਝ ਹੀ ਖੈਰ ਸੀ। ਅੱਛਾ। ਹਾਂ। ਨੌਕਰੀਆਂ ਪਿੰਡ ਕਰਦੇ ਸੀ? ਪਿੰਡ ਸਾਈਆਂ ਦਾ ਰਾਈਆਂ ਦਾ ਸੀ ਹੂੰ। ਤੇ ਉਂਝ ਸਾਰੇ ਇਲਾਕੇ ਦੇ ਵਿੱਚ ਮਸ਼ਹੂਰ ਸੀ ਸਾਡਾ ਪਿੰਡ। ਅੱਛਾ 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 ਅੱਛਾ। ਤੇ ਭਗੂਪੁਰਾ ਪਿੰਡ ਹੈ। ਉੱਥੇ ਕੋਈ ਮੇਲਾ ਵੀ ਲੱਗਦਾ ਸੀ? ਹਾਂਜੀ, ਮੇਲਾ ਮੇਲਾ ਵੀ ਲੱਗਦਾ ਹੈ। ਕਿਹੜੇ ਪਾਸੇ ਲੱਗਦਾ ਸੀ ਪਿੰਡ ਦੇ? ਮੇਲਾ ਪਿੰਡ ਦੇ ਵਿੱਚ ਹੀ ਮਸਜਿਦ ਦੇ, ਆਹ ਮਸਜਿਦ ਹੂੰ। ਆਹ ਦਾਰਾ, ਹਾਂ। ਇੱਥੇ ਖਾਨਗਾ, ਇਹਨਾਂ ਦੀ ਪੌੜੀ ਦੋਵਾਂ ਦੀ ਇੱਕੋ ਹੀ ਆ। ਅੱਛਾ। ਮੇਲੇ ਦੀ ਵੀ ਦਾਰੇ ਦੀ ਵੀ ਮਸਜਿਦ ਦੀ ਵੀ ਹੂੰ। ਇੱਕੇ ਪੌੜੀ ਸਾਡੀ ਲੱਗਣਾ। ਇੱਕੋ ਹੀ ਪੌੜੀ? ਪੌੜੀ ਗੱਡੀ ਸੀ, ਐਡਾ ਲੱਕੜ ਗੱਡੀ ਸੀ ਹੂੰ। ਇੰਨੀ ਉੱਚੀ, ਉਹਦੇ ਉੱਤੇ 4 ਐਡੇ ਪਾਏ ਸੀ। ਅੱਛਾ। ਵਾਰੀ ਨਾਲ ਲੰਘਣਾ, ਹੂੰ 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 ਮਸਜਿਦ ਵਾਲਾ ਵੀ ਵਾਰੀ ਨਾਲ ਲੰਘਣਾ, ਹੂੰ। ਉਧਰ ਦਾਰੇ ਵਾਲੇ ਵਾਰੀ ਨਾਲ ਲੰਘਣਾ। ਕਿੰਨੇ ਦਿਨ ਮੇਲਾ ਲੱਗਦਾ ਸੀ? 2 ਦਿਨ। ਅੱਛਾ, 2 ਦਿਨ। ਵਾਹਵਾ ਕਬੱਡੀ ਹੁੰਦੀ ਸੀ ਘੋਲ? ਬੜੇ ਕਬੱਡੀ ਬੜੀ ਹੁੰਦੀ, ਘੋਲ ਵੀ ਹੁੰਦੇ ਸਨ, ਹੂੰ। ਰਾਮ ਦੇ ਲੋਕ ਵੀ ਆਉਂਦੇ ਸਨ। ਉਹ ਬਾਬੇ ਦਾ ਨਾਂ ਯਾਦ ਆ ਜਿਹਦਾ ਦਰਬਾਰ ਸੀ? ਹਾਂਜੀ। ਜਿਹੜਾ ਦਰਬਾਰ ਸੀ ਉਹਦਾ ਨਾਂ ਯਾਦ ਆ? ਉਹ ਦਰਬਾਰ ਹੈਗਾ ਸੀ ਸਾਈਂ ਜਲਾਲ ਸ਼ਾਹ। ਸਰਾਈ ਜਲਾਲ ਸ਼ਾਹ। ਅੱਛਾ, ਸਹੀ ਹੋ ਗਿਆ। ਆ ਮਿਆਦੀਆਂ ਵਾਲੇ ਜਿਹੜੇ ਹਨ ਨਾ, ਉਹ ਸਾਰੇ ਸਾਡੇ ਲਾਗੇ ਦੇ ਹਨ, ਬਿਲਕੁਲ ਲਾਗੇ ਦੇ ਆ। ਅੱਛਾ। ਉਹਨਾਂ ਦਾ ਪਿੰਡ ਬਿਲਕੁਲ ਲਾਗੇ ਸੀ। ਹੂੰ। ਠੀਕ। ਸੌ ਕੀ ਜਿਹੜੇ ਆ ਅੱਛਾ। ਚਲੇ ਗਏ ਨੇ, ਤੋਂ ਪਰਾਂ ਚਲੇ ਗਏ ਨੇ ਸ਼ਿਵਪੁਰੇ ਪਰਾਂ, ਹਾਂਜੀ, ਮੇਦੀਆਂ ਵਾਲੇ 100 ਕੇ ਬੈਠੇ ਨੇ ਜੱਟ। ਵਰਨਾ ਦੇ ਭੋਏ ਦੇ। ਹਾਂ। ਅੱਛਾ ਬਾਬਾ ਜੀ, ਜਿਹੜੀ ਪਿੰਡ ਦੀ ਜ਼ਮੀਨ ਸੀ ਹਾਂਜੀ। ਉਹਦੇ ਵਿੱਚ ਖੂਹ ਲੱਗੇ ਹੁੰਦੇ ਸੀ ਕਿ ਨਹਿਰੀ ਪਾਣੀ ਸੀ? ਪਾਣੀ ਬੜਾ ਭੈੜਾ ਸੀ, ਨਹਿਰ ਨਹੀਂ ਪੈਂਦੀ, ਖੂਹ ਸਨ। ਖੂਹ ਸਨ। ਖੂਹ ਸਨ। ਹਾਂ। ਹੂੰ ਜ਼ਮੀਨ ਸਾਡੇ ਪਿੰਡ ਦੀ ਬੜੀ ਸੀ, ਹੂੰ। ਦੂਜਿਆਂ ਪਿੰਡਾਂ ਦੀ ਹੱਦ ਤੱਕ 4 ਚੁਫੇਰੇ ਜ਼ਮੀਨ ਸੀ, ਅੱਛਾ ਪਈ ਸੀ। ਉੱਥੇ ਸਾਡਾ ਮਾਲ ਚੁਗਦਾ ਹੁੰਦਾ ਸੀ। ਅੱਛਾ। ਟੱਗੇ ਡੇਰਿਆਂ 'ਤੇ ਲੈ ਜਾਣੇ, ਹੂੰ। ਤੇ ਜਿਹੜੇ ਗਾਈ ਮੱਝੀ ਹੋਣੀਆਂ, ਡੰਗਰ ਰੱਖੇ ਹੋਣ ਜ਼ਿਆਦੇ, ਅੱਛਾ। ਪੱਠੇ ਪਾਉਣੇ ਨਹੀਂ ਹਨ ਪੈਂਦੇ, ਹੂੰ। ਉਹ ਚਰਦੇ ਸਨ। ਸਹੀ ਸਹੀ ਸਹੀ। ਛੇੜੂ ਰੱਖੇ ਸਨ। ਹੂੰ। ਤੇ ਬੜਾ ਕਾਫੀ ਕਲਰ ਸੀ। ਜਿਹੜੇ ਖੂਹ ਲੱਗੇ ਸੀ ਉਹਨਾਂ ਦੇ ਨਾਂ ਯਾਦ ਨੇ? ਕਿਹੜੇ ਕਿਹੜੇ ਨਾਂ ਦੇ ਖੂਹ ਵੱਜਦੇ ਸੀ? ਸ਼ੇਖਾਂ ਵਾਲਾ, ਹੂੰ। ਚਲਾਰੀਆਂ ਵਾਲਾ, ਅੱਛਾ। ਅੰਬਾਂ ਵਾਲਾ, ਹੂੰ ਜੱਟਾਂ ਵਾਲਾ, ਭਊ ਵਾਲਾ, ਹੂੰ। ਇਸ ਤਰ੍ਹਾਂ। ਤੁਸੀਂ ਕਿਹੜਾ ਖੂਹ ਬੰਦੇ ਰਹੇ ਹੋ? ਹਾਂਜੀ। ਤੁਹਾਡੇ ਬਜ਼ੁਰਗ ਕਿਹੜਾ ਖੂਹ ਬੰਦੇ ਰਹੇ ਨੇ? ਸਾਡਾ ਖੂਹ ਸ਼ੇਖਾਂ ਵਾਲਾ। ਸ਼ੇਖਾਂ ਵਾਲਾ। ਹਾਂ। ਇਹ ਕਿਹੜੇ ਬੰਨੇ ਸੀ ਪਿੰਡ ਦੇ? ਸਾਡੇ ਇਹ ਬਣ ਲਹਿੰਦੇ ਦੇ ਪਾਸੇ? ਕੇ ਚੜਦੇ। ਆਹ ਗੋਠੇ ਸੀ, ਅੱਛਾ, ਗੁੱਠ 'ਚ ਸੀ ਲਹਿੰਦੇ ਦੀ। ਸਹੀ ਹੋ ਗਿਆ। ਚਬੱਚਾ ਬਣਾਇਆ ਸੀ ਇਹ ਇੱਥੋਂ ਤੱਕ, ਅੱਛਾ। ਸਾਡੇ ਵੱਡਿਆਂ ਨੇ, ਹੂੰ। ਸਾਡੇ ਬਾਬਿਆਂ। ਹੂੰ। ਚਬੱਚਾ ਇਹ ਇੰਨੀ ਨਹੀਂ ਚੌੜੀ ਸੀ, ਇਹਦੇ ਨਾਲ ਚੌੜੀ। ਕੀ ਪਤਾ ਅੱਜ ਵੀ ਹੋਵੇ। 4 ਚੁਫੇਰੇ। ਹੂੰ। ਇੱਧਰ ਖੂਹ ਸੀ, ਇੱਧਰ ਚਬੱਚਾ, ਇੱਧਰ ਮਾਲ ਵਗਦੀ ਸੀ, ਪਾਣੀ ਜਿਹੜਾ ਸੀ ਚਬੱਚੇ 'ਚ ਪੈਂਦਾ ਸੀ। ਨੰਗਾ ਬੰਦਾ ਵਿੱਚ ਵੜ ਕੇ ਨਹਾਉਂਦਾ ਰਿਹਾ, ਜਨਾਨੀਆਂ ਦੁਆਲੇ ਤੁਰੀਆਂ ਫਿਰਨ, ਪਰਵਾਹ ਨਹੀਂ ਸੀ ਅੱਛਾ, ਪਤਾ ਨਹੀਂ ਸੀ ਲੱਗਦਾ। ਨਾ। ਉੱਥੇ ਵੁਜ਼ੂ ਕਰਨਾ, ਨਮਾਜ਼ ਦਾ ਜੇ ਟਾਈਮ ਹੋ ਗਿਆ, ਹੂੰ। ਮਸਜਿਦ ਹੈ ਡੇਰੇ ਤੇ ਹੀ ਬਣਾਈ ਸਾਡੇ ਬਾਬੇ, ਅੱਛਾ। ਉੱਥੇ ਵੁਜ਼ੂ ਕਰਕੇ ਤੇ ਮਸਜਿਦ ਦੇ ਵਿੱਚ ਨਾ ਜਾਣਾ, ਹੂੰ। ਤੁਰ ਕੇ 4 ਪੈਰ ਹੂੰ। ਪੁਰਾਣਾ ਦੇ ਵਿੱਚੋਂ ਹੀ ਲੰਘਣਾ। ਉੱਥੇ ਜਿਹੜੀ ਪਹਾੜ ਵਾਲੀ ਦੀਵਾਰ ਸੀ ਨਾ, ਨਮਾਜ਼ ਨਹੀਂ ਦੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਇਹ ਨਹੀਂ ਸੀ ਹੁੰਦਾ ਬੰਦਾ ਡਿੱਗ ਪਏਗਾ, ਇੰਨੀ ਚੌੜੀ ਨਹੀਂ, 4 ਚੁਫੇਰੇ ਦੀ। ਪੂਰੀਆਂ ਮੌਜਾਂ ਸੀ ਉੱਥੇ? ਮੌਜਾ ਕਰ ਸਾਡਾ ਖੂਬ ਮੰਨਿਆ ਤਾਂ ਲਿਆ ਸੀ, ਸਾਈਂ ਹੈਗੇ ਸਨ। ਹੂੰ। ਇੱਥੇ ਕੱਪੜਾ ਵਿਛਾ ਲਿਆ ਨਾ ਹਾਂਜੀ। ਖੂਹ ਦੇ ਲਾਗੇ, ਬੇਸ਼ੱਕ ਸ਼ਾਮ ਤੱਕ ਪਿਆਰਾ ਧੁੱਪ ਨਹੀਂ ਆਉਣੀ ਤੈਨੂੰ। ਜਦੋਂ ਕਬੱਡੀ ਵਗੈਰਾ ਕਿਤੇ ਹੁੰਦੀ ਕਿ ਸਿੱਖਾਂ ਦੇ ਨਾਲ ਮੁਸਲਮਾਨ ਮਤਲਬ ਕਿ ਡਾਢੇ ਹੁੰਦੇ ਸਨ ਜਾਂ ਸਿੱਖ ਡਾਢੇ ਹੋ ਜਾਂਦੇ ਸੀ?
ਉਹ ਤੁਹਾਨੂੰ ਦੱਸਣਾ ਕਬੱਡੀ ਜਿਹੜੀ ਹੁੰਦੀ ਸੀ ਨਾ ਉਹ ਹੁੰਦੀ ਸੀ ਰਲਵੇਂ। ਕੋਈ ਪਿੰਡ ਕਿਸੇ ਨਾਲ ਰਲ ਜਾਂਦਾ ਸੀ, ਕੋਈ ਕਿਸੇ ਨਾਲ ਰਲ ਜਾਂਦਾ ਸੀ। ਅੱਛਾ ਸਿੱਖਾਂ ਦੇ ਮੁੰਡੇ ਵੀ ਇਸ ਤਰ੍ਹਾਂ ਕੋਈ ਕਿਸੇ ਪਾਸੇ ਹੋ ਜਾਂਦਾ, ਕੋਈ ਅੱਡੋ ਅੱਡ ਨਹੀਂ ਕਬੱਡੀ ਖੇਡਦੇ। ਪਿੰਡ ਦਾ ਆਪਣੇ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਹਾਂਜੀ। ਕੀ ਨਾਂ ਸੀ? ਆਲਾ ਬਖਸ਼। ਆਲਾ ਬਖਸ਼, ਵਾਹਵਾ ਨਾਂ ਸੀ ਉਹਨਾਂ ਦਾ। ਜਵਾਨ ਉਹ ਇੰਨੀ ਕੁ ਲੱਗਦੀ ਉਹਦੀ ਜਿਹੜੀਆਂ ਥੱਲੇ ਖੈਂਦੀ ਹੁੰਦੀ ਅੱਛਾ। ਪੁੰਜੇ। ਹੂੰ ਬੜਾ ਜਵਾਨ ਸੀ, ਬੜਾ ਜਵਾਨ ਸੀ। ਅਜੇ ਖੁਸ਼ੀ ਮਹਿਰ ਤੇ ਤਾਂ ਵੇਖਿਆ ਖੁਸ਼ੀ ਮਹਿਰ ਵੇਖਿਆ ਸੀ। ਖੁਸ਼ੀ ਮਹਿਰ ਨਾਲ ਜਵਾਨ ਸੀ। ਅੱਛਾ ਅੱਛਾ ਅੱਛਾ। ਛੋਟੇ ਭਰਾ ਦੇ ਨਾਲ ਗਾਮ ਸੀ ਤੇ ਉਹਦੇ ਨਾਲ ਗੁਲਾਮ ਮੁਹੰਮਦ ਸੀ। ਸਹੀ। ਦੋਵੇਂ ਭਰਾ ਸੀ। ਡਾਂਗ ਨਹੀਂ ਸੀ ਹੱਥ 'ਚ ਫੜਦੇ। ਅੱਛਾ। ਜੇ ਝਗੜਾ ਹੋ ਗਿਆ ਨਾ ਤੇ ਡਾਂਗ ਨਹੀਂ ਫੜਨੀ। ਉਹਨਾਂ ਨੂੰ ਪਤਾ ਸੀ ਆਹ ਡਾਂਗ ਕਿਸੇ ਨੂੰ ਮਾਰਦੇ ਮਰ ਜਾਣਾ। ਫੁੱਲ ਜ਼ੋਰ ਤੇ ਸੀ। ਹੌਂਸਲੇ ਵਾਲੇ ਆ ਰਾਈ ਸਨ ਫਿੱਡੇ ਸਾਰੇ। ਅੱਛਾ 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 ਅੱਛਾ। ਕੋਈ ਤੇ ਨਹੀਂ ਆਪਣੇ ਪਿੰਡ ਦੀ ਕੋਈ ਦੁਸ਼ਮਣੀ ਤੇ ਨਹੀਂ ਸੀ ਕਿਸੇ ਪਿੰਡ ਦੇ ਨਾਲ? ਕਿਸੇ ਨਾਲ ਬਿਲਕੁਲ ਕੋਈ ਵੈਰ ਨਹੀਂ ਸੀ? ਨਾ। ਪਿਆਰ ਮੁਹੱਬਤ ਸੀ। ਹਾਂ। ਅੱਛਾ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਕੀ ਹੋਇਆ ਸੀ ਤੁਹਾਡੇ ਪਿੰਡ? ਉਦੋਂ ਮੈਂ ਤੁਹਾਨੂੰ ਦੱਸਣਾ ਹੁਣ ਇੱਕ ਤਾਂ ਹੁੰਦਾ ਨਾ ਝੂਠ ਮਾਰਨਾ। ਝੂਠ ਮਾਰਨਾ ਬੇਈਮਾਨ ਦਾ ਕੰਮ। ਐਸੇ ਤਰ੍ਹਾਂ ਹੀ ਸਾਡੇ ਪਿੰਡ ਦੇ ਮੁੰਡੇ ਦਰਾਚੇ ਸਨ। ਦਰਾਚੇ ਡਰਦੇ ਨਹੀਂ ਸਨ। ਇੱਕ ਬਲਾਦਰੀ ਬਦਰਤ ਦੇ ਨਾਵਤ ਵਜੀ ਉਹਦੇ ਨਾਪਤਾ ਹੁੰਦੀਆਂ ਮਸਜਿਦਾਂ ਦੇ ਵਿੱਚ। ਅੱਛਾ। ਢੋਲ ਨਹੀਂ ਸਨ ਹੁੰਦੇ, ਸਪੀਕਰ ਨਹੀਂ ਸਨ ਹੁੰਦੇ। ਅੱਛਾ। ਕਿਸੇ ਮਸਜਿਦ 'ਚ ਨਹੀਂ ਸੀ ਹੁੰਦੇ। ਨਾਵਤ ਵਜੀ ਹੈ ਨਾ ਕਿਸੇ ਐਵੇਂ ਵਜਾਤੀ ਹੈ ਬਾਲ ਲੜ ਪਏ ਨੇ ਕਿਸੇ ਦੇ ਤੇ ਨਾਵਤ ਵੱਜ ਗਏ। ਸਾਡੇ ਪਿੰਡ ਦਾ ਲਲਕਾਰੇ ਮਾਰ ਕੇ ਨੱਸ ਜਾਣਾ। ਚਲੋ ਬਾ ਬਦਰਤ ਜਸਾ ਪੈ ਗਿਆ। ਫਿਰ ਉਹ ਦਿਨ ਲੱਗਣਾ ਫਿਰ ਇੱਧਰ ਦੂਜੇ ਪਿੰਡ ਨਾਵਤ ਵੱਜ ਜਾਣ। ਇਸ ਤਰ੍ਹਾਂ 4 ਚੁਫੇਰੇ ਜਾਂਦੇ ਰਹੇ ਤੁਹਾਡੇ ਪਿੰਡ ਵਾਲੇ? ਸਾਡੇ ਪਿੰਡ ਵਾਲੇ। ਤੇ ਸਿੱਖਾਂ ਨੇ ਡਰਦਾ ਅੰਦਰ ਵੜ ਜਾਣਾ, ਕੁੰਡੇ ਮਾਰ ਲੈਣਾ, ਭਗੋਬਰੀ ਹੈਗਾ ਜੀ। ਅੱਛਾ। 4 ਚੁਫੇਰੇ। ਉਹਨਾਂ ਫਿਰ ਮਸ਼ਵਰਾ ਕੀਤਾ ਵੀ ਛੋਟਾ ਜਿਹਾ ਪਿੰਡ ਹੈ ਨਾ, ਸਾਨੂੰ ਵੱਖ 'ਚ ਹੋਇਆ। ਅੱਛਾ। ਗਾਲਾਂ ਬੜੀਆਂ ਕੱਢਦੇ ਤੇ ਆ ਜਾਂਦੇ ਨੇ ਭੱਜ ਕੇ, ਝਗੜਾ ਵੀ ਕੋਈ ਨਹੀਂ ਹੁੰਦਾ। ਉਹਨਾਂ ਫਿਰ ਜਸਾ ਬਣਾਇਆ ਮਾਝੇ ਦੇ ਵਿੱਚੋਂ। ਮਾਝਾ ਮਸ਼ਹੂਰ ਹੈ ਪੰਜਾਬ ਦੇ ਵਿੱਚ। ਹਾਂਜੀ ਮਾਝਾ ਮਸ਼ਹੂਰ ਹੈ। ਉੱਥੇ ਬਦਮਾਸ਼ ਇਹਨਾਂ ਇਕੱਠੇ ਕੀਤੇ ਖੋਰੇ ਕਿੰਨੇ ਕੁ ਸਨ। ਪੱਕੀਆਂ ਰਫਲਾਂ, ਕੱਚੀਆਂ ਰਫਲਾਂ, ਡੰਡਾ ਕਿਸੇ ਕੋਲ ਨਹੀਂ। ਤੇ ਸਾਡੇ ਪਿੰਡ 'ਚ ਕਸਮ ਖਾਨ ਨੂੰ ਇੱਕ ਰਫਲ ਨਹੀਂ ਸੀ। ਅੱਛਾ। ਬਰਸੀਆਂ ਬੇਰੀ ਦੇ ਗੁੱਲਿਆਂ ਨੂੰ ਚੜਾਈਆਂ ਸਨ। ਬੇਰੀ ਦੇ ਗੁੱਲੇ ਵਡਾ ਵਡਾ ਕੇ ਕਿਸੇ ਕੋਲ ਵਾਹ ਦਾ ਛੋਟਾ ਵੀ ਸੀ। ਜੈਸਾ ਜਿਸ ਵੇਲੇ ਪਿਆਰਾ ਚੜ੍ਹਦੇ ਪਾਸੇ ਅਸ਼ਾ ਦਾ ਟਾਈਮ ਹੋਇਆ। ਅੱਛਾ। ਪਿੰਡੋਂ ਚੜ੍ਹਦੇ ਪਾਸੇ ਗੋਲੀ ਫਿਰ ਇੰਨੀ ਆਈ ਹੈ। ਸਾਡਾ ਪਿੰਡ ਸੀ ਇਲਾਕੇ 'ਚ। ਅੱਛਾ। ਸਾਡੇ ਵਿਹੜੇ 'ਚ ਇੱਕ ਟਾਹਲੀ ਬੜੀ ਵੱਡੀ, ਇੱਕ ਜਾਮ ਸੀ ਬੜਾ ਵੱਡਾ। ਤੁਹਾਡੇ ਘਰ ਦੇ ਵਿੱਚ? ਹਾਂ ਘਰ ਦੇ ਵਿੱਚ। ਅੱਛਾ। ਘਰ ਖੁੱਲ੍ਹਾ ਸੀ, ਮਕਾਨ ਖੁੱਲ੍ਹੇ ਸਨ। ਟੀ ਟੀ ਕਰਦੀਆਂ ਗੋਲੀਆਂ ਵਿੱਚੋਂ ਦੀ ਪਤਾ ਨਹੀਂ ਲੱਗਣ। ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਰੱਬ ਨੇ ਪੈਦਾ ਭੇਜਿਆ ਸੀ ਅਮਦਾਦ ਵਾਸਤੇ। ਬਾਊ ਗਨੀ ਉਹਦੇ ਨਾਂ ਸੀ। ਇੰਨਾ ਮੋਟਾ ਸੀ। ਅੱਛਾ। ਅੰਮ੍ਰਿਤਸਰ ਦਾ ਸੀ। ਸਾਡੇ ਪਿੰਡ ਦਾ ਦੋਹਤਾ ਸੀ। ਕਮੀਜ਼ ਲਾਈ ਤੇ ਗਲੀਆਂ ਦੇ ਵਿੱਚ ਭੱਜਾ ਫਿਰੇ ਨੰਗਾ। ਅੱਛਾ। ਚਾਦਰ ਤੇ ਜਿਹੜੇ ਉਹ ਲੋਕੋ ਕੋਠਿਆਂ ਤੇ ਚੜ੍ਹ ਦਿਓ, ਕੋਠਿਆਂ ਤੇ ਚੜ੍ਹ ਜਾਓ, ਅੰਦਰ ਨਾ ਵੜਿਆ ਜੇ। ਅੰਦਰ ਵੜ ਕੇ ਮਰੇ ਹੋਏ ਨਾ ਹੈ ਸੀ ਮਰਨ ਵਾਲਾ ਕੰਮ ਬਣਿਆ। ਅੱਛਾ। ਨਾਬ ਤੇ ਬੜੀ ਵਜਾਈ, ਕੋਈ ਭੈਣੀ ਆਉਂਦਾ ਆਇਆ ਹੀ ਨਹੀਂ। ਗੋਲੀਆਂ ਦੇ ਅੱਗੇ ਕੌਣ ਆਉਂਦਾ? ਕੋਈ ਜੀ ਨਹੀਂ ਆਇਆ ਲਾਂਭੋ। ਖੈਰ ਉਹ ਭੱਜਾ ਫਿਰੇ। ਇਹ ਕੋਠਿਆਂ ਦੇ ਲੋਕ ਚੜ੍ਹ ਗਏ ਸਾਰੇ ਮਾਲ ਬੋਲ ਬਨੇਰਿਆਂ ਦੇ ਨਾਲ ਲੰਮੇ ਪੈ ਗਏ ਕੋਠਿਆਂ ਦੇ। ਗੋਲੀਆਂ ਉੱਚੀਆਂ ਹੁੰਦੀਆਂ। 2 ਬੰਦੇ ਇਸ ਬੰਨੇ ਜਿਹੜੇ ਘਰ ਸਨ, 2 ਬੰਦੇ ਕੋਠੇ 'ਤੇ ਸੁੱਤੇ। ਜੇ ਗੋਲੀ ਸ਼ੁਰੂ ਹੋਈ ਤੇ ਉਹਨਾਂ ਦੀ ਗੋਲੀ ਗਲੀ ਜਿਹੜੀ ਉਹ ਵੀ ਅਸਰ ਹੋਦੀ ਲੈਂਦੇ ਚੜ੍ਹਦੇ। ਉਹਨਾਂ ਵਿਹੜੇ ਵਾਲ ਨਾਲ ਛਾਲਾਂ ਮਾਰੀਆਂ, ਉਹਨਾਂ ਬਾਹਰ ਗਲੀ ਛਾਲਾਂ ਮਾਰ ਕੇ ਬਲਮਾ ਲੈ ਕੇ ਉਹ ਵੀ ਨੱਠ ਉੱਠੇ। ਅੱਛਾ। ਉਹਨਾਂ ਨੂੰ ਇਹ ਨਾ ਪਤਾ ਲੱਗਾ ਵੀ ਗੋਲੀ ਆਉਂਦੀ ਕਿੱਧਰੋਂ। ਉਹ ਦੋਵੇਂ ਜਿਹੜੇ ਭੱਜੇ ਨੇ ਦੋਵਾਂ ਨੂੰ ਗੋਲੀਆਂ, ਦੋਵੇਂ ਸ਼ਹੀਦ ਹੋ ਗਏ। ਅੱਛਾ। ਦੋਨੇ ਸ਼ਹੀਦ ਹੋ ਗਏ। ਗਲੀ 'ਚ ਡਿੱਗ ਪਏ। ਲੋਕਾਂ ਨੂੰ ਪਤਾ ਲੱਗ ਪਿਆ ਇੱਧਰ ਨਾ ਭੱਜੋ। ਹਨੇਰਾ ਸੀ।
ਫਿਰ ਕੋਈ 150 ਬੰਦਾ ਇਹ ਬਣੇ ਨਿਕਲ ਕੇ ਨਾ ਇਕੱਠਾ ਹੋ ਗਏ, ਚੰਗੇ ਮੁੰਡੇ ਦੱਖਣ ਵੱਲ ਚਲੇ ਗਏ। ਦੱਖਣ ਵੱਲ ਦੂਰ ਜਾ ਕੇ ਤੇ ਚੜ੍ਹਦੇ ਪਾਸੇ ਚਲੇ ਦੂਰ। ਚੜ੍ਹਦੇ ਪਾਸੇ ਪਿੰਡ ਸੀ ਇੱਕ ਬੜਾ ਵੱਡਾ, ਜਾ ਕੇ ਉੱਥੇ ਨਾਰਾ ਮਾਰਿਆ ਤਗੜੇ ਜਿਹੇ ਆਪਾਂ ਗੁਬਰੀ ਅਸੀਂ ਆ ਗਏ। ਅੱਛਾ ਸ਼ਾਇਦ ਕੋਈ ਵੀ ਨਾ ਅੱਛਾ ਨਾਰਾ ਮਾਰਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਜਸਰ ਵਾਲਾ ਆ ਪਿਆ। ਜਸਰ ਵਾਲਾ ਪਿੰਡ ਵੱਡਾ ਹੈ, ਉੱਥੇ ਲੋਕ ਤਗੜੇ ਨੇ ਤੇ ਰਾਈ ਵੀ ਬੜੇ ਡਾਢੇ ਨੇ। ਉਹ ਨਾ ਫਿਰ ਕੰਡ ਦੇ ਦਿੱਤੇ, ਅੱਛਾ ਨਾ ਟੁੱਟੇ ਪਹਾੜ ਨੂੰ। ਕਲਰ ਹੈਗਾ ਸੀ ਸਾਰਾ। ਸਾਡੇ ਮੁੰਡੇ ਜਿਹੜੇ ਨੇ ਪਿੰਡ ਦੇ ਚੜ੍ਹ ਗਏ ਮਗਰ, ਦੋ ਬੰਦੇ ਸ਼ਹੀਦ ਹੋਏ ਨੇ ਸਿਰਫ ਸਾਡੇ। ਉਹੀ ਜਿਹੜੇ ਛੱਤ ਤੋਂ ਹਾਂ। ਉਹ ਇੱਕ ਜਿਹੜਾ ਵੱਡਾ ਉਹਨਾਂ ਦਾ ਨਾਮੀਆ ਸੀ ਨਾ, ਦੱਸਦੇ ਮੈਂ ਇਸ ਪਿੰਡ ਦਾ ਜਿਹੜਾ ਮਸ਼ਹੂਰ ਸੀ ਪਨਮਾਜ ਵੱਡਾ, ਉਹ ਹਕਾਰਿਆ ਬੜਾ ਹੈ। ਉਹਦੀ ਆਪਣੀਆਂ ਅੱਖਾਂ ਨਾਲ ਵੇਖੀਏ ਇਹ ਇੰਨੇ ਪੈਰ ਲੰਘੇ ਸਨ ਤੇ ਜਾਂ ਆ ਸਿਰ ਲੰਘਾ। ਬਾਕੀ ਲੋਹੇ ਦੀ ਚਾਦਰ ਉੱਤੇ ਲਵੇਟ ਕੇ ਉੱਤੋਂ ਦੀ ਵਾਲ ਲਵੇਟਿਆ ਸੀ। ਉਹ ਕਿਹੜੇ ਪਿੰਡ ਦਾ ਸੀ? ਤੁਹਾਨੂੰ ਦੱਸਿਆ ਨਾ ਜੱਸਰਵਾਲ? ਨਹੀਂ ਆਹ ਜਿਹੜਾ ਮਸ਼ਹੂਰ ਇਲਾਕਾ ਸੀ ਇਹ ਜਿਹੜਾ ਬੇਦੀਆਂ? ਉੱਥੋਂ ਦਾ ਸੀ। ਉੱਧਰੋਂ ਆਮ ਆਇਆ ਸਨ ਬਦਮਾਸ਼। ਹਾਂਜੀ। ਉਹਦੀ ਰਫਲ ਦੇ ਵਿੱਚ ਨਾਲੇ ਉਹਦਾ ਟਾਈਮ ਆਇਆ ਸੀ। ਟਾਈਮ ਤੋਂ ਬਗੈਰ ਗੱਲ ਨਹੀਂ ਬਣੀ। ਅਸੀਂ ਐਡੇ ਮੁੰਡੇ ਹਾਂ, ਅਸੀਂ ਮਗਰ ਭੱਜੇ ਜਾਂਦੇ ਹਾਂ। ਅੱਛਾ। ਉਹ ਅੱਗੇ ਨੇ, ਸਾਡੇ ਮੁੰਡੇ ਮਗਰ ਨੇ, ਅਸੀਂ ਮਗਰ ਬਾਲ। ਉਹਦੀ ਰਫਲ ਦੇ ਵਿੱਚ ਕਾਰਤੂਸ ਫਸ ਗਿਆ। ਇੱਕ ਉਹਦੇ ਕੋਲ ਰਫਲ ਤੇ ਇੱਕ ਕਿਰਪਾਨ, ਦੋ ਹਥਿਆਰ। ਉਹ ਇੱਕ ਛਬੜੀ ਸੀ ਬਾਬਾ ਕੋਈ ਮਰਲੇ ਦੀ ਸੁੱਕੀ, ਉਹਦੇ ਵਿੱਚ ਬੈਗ ਤੇ ਉਹ ਕਾਰਤੂਸ ਲੱਗ ਪਿਆ ਕੱਢਣ। ਮੰਡੀਰ ਤੇ ਅੱਗੇ ਜਾਂਦੀ ਹੈ ਨਾ, ਤੇ ਸਿੱਖ ਵੀ ਅੱਗੇ ਜਾਂਦੇ ਨੇ। ਜਥਾ ਤੁਰ ਪਿਆ ਪਛਾਣ ਨਾ ਟੁੱਟਾ। ਉਹ ਉੱਥੇ ਬੈਠਾ ਰਫਲ ਦੇ ਵਿੱਚ ਕਰਤਾਸ ਬੋਲ ਕੇ ਡੰਡੇ। ਅੱਛਾ। ਮਗਰ ਜਿਹੜੇ ਵਡੇਰੇ ਸਨ ਨਾ, ਉਹ ਮਗਰ ਸਨ। ਅੱਛਾ। ਮੁੰਡਿਆਂ ਦੇ ਨਾਲ ਤਾਂ ਨਹੀਂ ਭੱਜਿਆ ਜਾਂਦਾ। ਉਹਨਾਂ ਕੋਲ ਕਿਸੇ ਕੋਲ ਨੇਜਾ ਸੀ, ਕਿਸੇ ਕੋਲ ਬਰਛੀ ਸੀ, ਕਿਸੇ ਕੋਲ ਬੇਰੀ ਦਾ ਗੁੱਲਾ ਸੀ। ਉਹ ਭੱਜੇ ਜਾਂਦੇ ਜੋ ਆਉਂਦੇ ਨੇ। ਇੱਕ ਆਂਦਾ ਆ ਬੈਠਾ ਸੀ ਕੁੜੀ ਜਿਹਾ ਵਾ ਇੱਕ ਛਬੜੀ 'ਚ, ਤੇ ਉਹਦਾ ਧਿਆਨ ਪੈ ਗਿਆ। ਉਹ 15-20 ਮੁੰਡੇ ਹੁਣ ਵਡੇਰੇ, ਉਹ 4 ਸਵੇਰੇ ਛਬੜੀ ਦਿਓ। ਉਹਦੇ ਗਾਂ ਨਿਕਲ ਗਏ ਨਾ। ਉਹ ਫਿਰ ਬੈਠਾ ਕਿਰਪਾਨ ਜਿਹੜੀ ਉਹਨੇ ਚਲਾਈ, ਬੈਠਾ ਹੀ ਰਫਲ ਰੱਖ ਦਿੱਤੀ ਹੈ। ਬੈਠਾ 4 ਸਵੇਰੇ ਕਿਰਪਾਨ ਉਹਦੀ। ਕਿਸੇ ਦਾ ਪੰਜਾ ਕੱਟਿਆ, ਕਿਸੇ ਦਾ ਡੰਡਾ ਕੱਟਿਆ, ਕਿਸੇ ਦੀਆਂ ਪਸਲੀਆਂ ਕੱਟੀਆਂ ਜਿਹੜੇ ਨੇੜੇ ਬੰਦੇ ਬਚਣ ਲੱਗ ਪਏ ਪਿਆੜ ਦੇ। ਬਰਛੀ ਮਾਰਨ, ਬਰਛੀ ਕੰਢੀਓ ਟੁੱਟ ਜਾਏ। ਬਰਛੀ ਵੱਜੇ ਕਿੱਥੇ? ਲੋਹੇ ਦੀ ਚਾਦਰ ਉੱਤੇ ਲੇਟੀ, ਕੋਈ ਪੇਸ਼ ਨਾ ਜਾਵੇ। ਇੱਥੇ ਬੈਠਾ ਸੀ ਬੰਦਾ, ਉਹ ਬਾਊ ਉਹਦੇ ਨਾਲ। ਉਦੋਂ ਆ ਮੇਰੇ ਪੁੱਤਰ ਦੀ ਉਮਰ ਦਾ ਸੀ ਬਾਊ ਉਹਦੇ ਨਾਲ, ਇਹਦੇ ਦਾ ਭਰਾ। ਅੱਛਾ। ਉਹਦੇ ਕੋਲ ਸੀ ਨੇਜਾ ਪੁਰਾਣਾ, ਐਡਾ ਕੁ ਮੋਟਾ ਛੋਟਾ ਸੀ, ਛੋਟੀ ਗੰਢ ਵਾਲਾ ਪੁਰਾਣਾ ਸੀ ਕਿਤੇ। ਉਹਦੇ ਕੋਲ ਨੇਜਾ ਸੀ। ਨੇਜਾ ਇੰਨਾ ਕੁ ਹੁੰਦਾ, ਉਹ ਟੁੱਟ ਤੇ ਸਕਦਾ ਨਹੀਂ। ਉਹਨੇ ਫਿਰ ਨੇਜਾ ਖਵਾਇਆ ਇੱਥੇ। ਅੱਛਾ। ਨੇਜਾ ਖਵਾਇਆ ਇੱਥੇ, ਪਿਛਾ ਨਹੀਂ ਕੱਢਿਆ। ਉਹਨੇ ਧੱਕੀ ਗਿਆ, ਉਹਨੇ ਫਿਰ ਢੋਲ ਆ ਲਿਆ। ਢੋਲ ਆ ਲਈ ਸਿੱਖ ਨੇ। ਅਸੀਂ ਮੁੰਡੇ ਜਿਹੜੇ ਨੇ, ਅਸੀਂ ਦੁਆਲੇ ਪਿਛਲੇ ਬੰਨੇ। ਉਹ ਬੈਠਾ ਲੰਮਾ ਪਿਆ, ਨੇਜਾ ਵੱਜਾ ਤੇ ਕਿਰਪਾਨ ਫੇਰ ਵੀ ਚਲੇ ਗਈ। ਫਿਰ ਵੀ ਚਲਾਈ ਜਾਂਦਾ ਸੀ ਕਿਰਪਾਨ, ਫੇਰ ਵੀ ਚਲਾਈ ਗਿਆ। ਅੱਛਾ। ਉਹਨੇ ਨੇਜਾ ਨਹੀਂ ਪੁੱਟਿਆ। ਅਖੀਰ ਉਹ ਮਰ ਗਿਆ। ਉਧਰਾਂ ਨੂੰ ਫਿਰ ਜਿਹੜੇ ਮੰਡੀਰ ਸੀ ਨਾ, ਦੂਰ ਉਹਨਾਂ ਨੂੰ ਛੱਡ ਕੇ ਨਾ ਸਿੱਖ ਨੂੰ, ਕਾਫਲੇ ਨੂੰ ਵਾਪਸ ਆ ਗਏ। ਉੱਥੇ ਇਕੱਠੇ ਹੋ ਗਏ। ਲੱਭਿਆ ਇੱਕ ਤੇ ਹਟਾ ਲਿਆ ਉਹਨੂੰ, ਫਿਰ ਖਿੱਚਣ ਦੇ ਤੁਰਿਆ ਨਾ ਜਾਏ। ਉਹਦੀਆਂ ਲੱਤਾਂ ਨੂੰ ਕਰੋ ਪਿੰਡੋਂ ਲਿਆ ਕੇ ਨਾ ਰੱਸਾ। ਪਿੰਡ ਇੰਨੀ ਕੁ ਦੂਰ ਰਹਿ ਗਿਆ, ਕੋਈ 4 ਕੁ ਪੈਲੀਆਂ ਪਿਛਾ। ਰੱਸਾ ਖੜ ਕੇ ਉਹਦੀਆਂ ਇੱਥੇ ਪਾ ਕੇ ਲੱਤਾਂ ਨੂੰ
ਤੇ ਐਡੀ ਮੋਟੀ ਇੱਕ ਵੜੀ ਲਿਆਂਦੀ, ਉਹ ਪਾ ਕੇ 4-5 ਬੰਦਿਆਂ ਨੇ ਉਹਨੇ ਧੋ ਕੇ ਪਿੰਡ ਲਿਆਂਦਾ ਅੱਛਾ ਦਾਰੇ 'ਚ ਧੋ ਕੇ ਦਾਜ ਲਿਆ ਕੇ ਤੁਹਾਡੇ ਹੁਣ ਪਿੰਡ ਸੌਵੇਂ ਕਿਤੇ ਜਨਾਨੀਆਂ ਬੰਦੇ ਸਭ ਇਕੱਠੇ ਹੋ ਗਏ। ਜੀ ਕੋਈ ਨਹੀਂ ਆਇਆ ਲਾਮ ਦੇ ਪਿੰਡਾਂ 'ਚ, ਕੋਈ ਜੀ ਕਸਮ ਵਾਲੀ ਗੱਲ। ਸਾਰੀ ਰਾਤ ਬੈਠੇ ਰਹੇ, ਨਾਰੇ ਵੱਜਦੇ ਰਹੇ। ਜਿਹੜੇ ਪੁਲਿਸ ਦਿਨ ਚੜਿਆ ਅਸੀਂ ਨਾਲਾ 3 ਮੀਲ ਅੱਛਾ ਉੱਥੇ ਤਲਾਹ ਚਲੇ ਗਈ, ਫਟ ਪੁਲਿਸ ਆ ਗਈ। ਪੁਲਿਸ ਆ ਗਈ ਜੱਡਾ ਤੇ ਬਹਿ ਕੇ ਠੰਡਦਾਰ, ਇੱਕ ਸਿੱਖ ਤੇ ਇੱਕ ਹਿੰਦੂ ਆ ਮੁਸਲਮਾਨ। ਉਹਨਾਂ ਗੱਲ ਸੁਣੀ ਮੋਹਤਬਰ ਬੰਦੇ ਕੋਲ, ਸਾਡੇ ਬਾਬੇ ਕੋਲ। ਹਾਂ ਬਈ ਗੱਲ ਸੁਣਾ, ਗੱਲ ਸੁਣੀ। ਉਹਨੇ ਆਖਿਆ ਜਾ ਗੱਲ। ਉਹ ਸਿੱਖ ਤੇ ਠੰਡਦਾਰ ਮੁਸਲਮਾਨ ਜਿਹੜਾ ਆਖਣ ਲੱਗ ਪਏ 2000 ਰੁਪਈਆ ਤੁਹਾਨੂੰ ਇਨਾਮ। ਅੱਛਾ ਇੱਕ ਰਫਲ ਉਹਦੀ ਤੁਹਾਡੇ ਕੋਲ ਤੇ 2000 ਰੁਪਈਆ ਹੋਰ ਇਨਾਮ ਤੇ 2 ਰਫਲ ਅੱਛਾ ਇਨਾਮ। ਤੁਹਾਂ ਇੰਨੀ ਬਹਾਦਰੀ ਕੀਤੀ, ਤੁਹਾਡੇ ਕੋਲ ਆਇਆ ਹੀ ਕੋਈ ਨਹੀਂ, ਕੁੜੀ ਜਾਵਾ ਤੇ ਤੁਹਾਂ ਡੱਕਿਆ ਚੰਗਾ ਡਟ ਕੇ ਜਿਹੜਾ ਤੇ ਮਾਰ ਵੀ ਲਿਆ ਦਾ ਤੁਸੀਂ 2000 ਇਨਾਮ ਲਿਖ ਕੇ ਚਲੇ ਗਏ। ਹੁਣ ਲਿਖ ਕੇ ਉੱਥੇ ਤੇ ਨਹੀਂ ਉਹਨਾਂ ਨੇ ਦੇਣਾ, ਹਾਂਜੀ ਮਿਲਣਾ ਤੇ ਐਸੇ। ਮੇਰੇ ਖਿਆਲ 'ਚ ਕੋਈ 8-10 ਦਿਨ ਨਹੀਂ ਲੰਘੇ, ਹੱਦਬੰਦੀ ਬਣ ਗਏ। ਅੱਛਾ ਹੱਦਬੰਦੀ ਬਣ ਗਏ। ਉਹ ਹੱਦਬੰਦੀ ਨਾ ਬਣਦੀ ਤੇ ਉਹ ਸਾਨੂੰ ਮਿਲ ਜਾਣਾ ਹੈ ਤੇ ਸਾਡਾ ਪਿੰਡ ਜਿਹੜਾ ਉਹ ਇਨਾਮੀ ਹੋ ਜਾਣਾ। ਫਿਰ ਦਰਿਆ ਸਾਡੇ ਤੋਂ 6 ਮੀਲ ਸੀ ਲਾਂਦੇ ਰਾਵੀ, 6 ਮੀਲ। ਤੇ ਸਾਡਾ ਕਾਫਲਾ ਜਿਹੜਾ ਹੈ ਦੁਨੀਆ ਸਾਡੇ ਨਾਲ ਰਲ ਗਿਆ। ਤੁਸੀਂ ਕਿਸ ਟਾਈਮ ਨਿਕਲੇ ਸੀ ਆਪਣੇ ਪਿੰਡੋਂ? ਕੋਈ 10 ਵਜੇ, ਸੁਬਹ ਆ ਕੇ ਰਾਤ ਨੂੰ 10 ਵਜੇ ਦਿਨ ਦੇ, ਅੱਛਾ ਦਿਨ ਦੇ 10 ਵਜੇ ਦਿਨ ਦੇ। ਜਿਵੇਂ ਜਿਵੇਂ ਪਤਾ ਲੱਗਾ ਨਾ ਮੈਂ ਭਗੂਪੁਰੀ ਉੱਠ ਖਲੋਤੇ, ਮਗਰ ਉਹ ਸਭ ਉੱਠਦੇ ਗਏ ਸਾਡੇ ਮਗਰ। ਆਪਣਾ ਮਾਲ ਡੰਗਰ ਲਿਆਂਦਾ ਕਿ ਉੱਥੇ ਹੀ ਛੱਡ ਦਿੱਤਾ? ਕੋਈ ਸ਼ੈ ਨਹੀਂ। ਮੈਨੂੰ ਇੰਨੀ ਕੁ ਯਾਦ ਹੈ, ਸਾਡੀ ਮਾਂ ਨੇ, ਅੱਲਾ ਉਹਨੂੰ ਜਾਨ ਤਨਸੀਬ ਕਰੇ, ਘਿਓ ਦੇ ਵਿੱਚ ਆਟਾ ਗੁੱਦਾ, ਘਿਓ 'ਚ ਪਾਣੀ ਦੇ ਥਾਂ ਘਿਓ ਆਮ ਹੁੰਦੇ ਸਨ। ਮੈਂ ਗਾਈ ਮੱਝੀ ਬੜੀਆਂ ਹੁੰਦੀਆਂ, ਅੱਲਾ ਦੀ ਕਸਮ ਖਾਣ ਨੂੰ ਜੀ ਨਹੀਂ ਕਰਦਾ, ਖਾਣ ਨੂੰ ਜੀ ਨਹੀਂ ਸੀ ਕਰਦਾ। ਬਣਿਆ ਕੀ ਸਾਡੇ ਨਾਲ? ਵਸਦਾ ਪਿੰਡ ਉਜੜ ਗਿਆ। ਉਸੇ ਤਰ੍ਹਾਂ ਭੁੱਖੇ ਪਾਣੇ, ਨਾ ਕੋ ਭੁੱਖ ਤੇ ਨਾ ਤਰੇ ਤੇ ਨਾ ਬੰਦੇ ਨੂੰ ਮਲੋਮ ਹੁੰਦਾ। ਰਾਵੀ ਤੇ ਆ ਗਿਆ, ਰਾਵੀ ਤੇ ਆ ਕੇ ਡੇਰੇ ਲੱਗ ਗਿਆ, ਦੁਨੀਆ ਬੈਠੇ ਇੱਥੋਂ ਲੈ ਕੇ ਤੇ ਬੱਦਰ ਤੇ ਤੱਕ ਪਰਲੇ ਬਨ ਕੰਢੇ। ਬੇੜੀ ਇੱਕ ਤੇ ਦਰਿਆ ਚੜਿਆ ਠਾਠਾ ਮਾਰ। ਹੁਣ ਵਿੱਚੋਂ ਦੀ ਲੰਘ ਕੋਈ ਨਹੀਂ ਸਕਦਾ। ਬੇੜੀ ਦੇ ਬੰਦੇ 80-90 ਚੜ੍ਹਦੇ। ਅੱਛਾ ਉਹ 80-90 ਬੰਦੇ ਚੜਾ ਕੇ ਭਜਾ ਲੈਣ, ਪਾਰ ਲੈ ਜਾਣ। ਦੁਨੀਆ ਮਗਰ ਗੋਲੀ ਚੱਲਦੀ ਸੀ। ਅੱਛਾ ਉੱਥੇ ਵੀ ਗੋਲੀ ਚੱਲਦੀ ਸੀ? ਉੱਥੇ ਵੀ ਗੋਲੀ ਚੱਲਦੀ, ਮਗਰੋਂ ਆਣ ਕੇ ਪੈਂਦੇ ਆ। ਮਗਰ ਗੋਲੀ ਚੱਲਦੀ ਸੀ ਤੇ ਹੁਣ ਲੋਕਾਂ ਨੂੰ ਸਾਰਿਆਂ ਨੇ ਵੀ ਮੈਂ ਵੀ ਲੰਘ ਜਾ, ਮੈਂ ਵੀ ਲੰਘ। ਐਨਿਆਂ ਨੇ ਪਾਣੀ ਦੇ ਵਿੱਚ ਅਸੀਂ ਸਾਡੇ ਬੰਦੇ ਜਿਹੜੇ ਜਨਾਨੀਆਂ ਬੱਚੇ ਲੈ ਕੇ ਉਹ ਵੀ ਚਲੇ ਗਏ ਸਭ। ਉਹ ਜਾਂਦੇ ਉੱਥੇ ਜਾਂਦੇ ਨੇ, ਜਿਹੜੀ ਲੈ ਜਾਂਦੇ ਹਨ। ਕਈ ਟਾਈਮ ਲਗਾਇਆ, ਕਿਸੇ ਦੀਆਂ ਧੀਆਂ ਵਲੀਆਂ ਗਈਆਂ, ਕਿਸੇ ਦੀਆਂ ਨੌਹਾਂ ਵਲੀਆਂ ਗਈਆਂ, ਕਿਸੇ ਦੇ ਬੰਦੇ ਕਤਲ ਹੋ ਗਏ, ਕਿਸੇ ਦੀਆਂ ਜਨਾਨੀਆਂ। ਪਤਾ ਨਾ ਲੱਗੇ ਮਰਦੇ ਕਿੰਨੇ ਕੁ ਜਾਂਦੇ ਨੇ, ਪਿੱਛੋਂ ਵੀ ਆਉਂਦੇ ਸੀ। ਸਾਡਾ ਪਿਓ ਬੜਾ ਜਵਾਨ ਸੀ, ਆਖਣ ਲੱਗਾ ਵੀ ਇੱਥੇ ਨਹੀਂ ਲੰਘਿਆ ਜਾਣਾ, ਸਾਡੇ ਕੋਲ ਨਹੀਂ ਲੰਘਿਆ। ਅਸੀਂ ਜੇ ਲੰਘੀਏ ਤੇ 1-2 ਬਾਲ ਜਨਾਨੀਆਂ ਸੁੱਟੀਏ ਵਿੱਚ, ਇੱਕ ਬੰਦਾ ਅੱਗੇ ਲੰਘ ਜਾਈਏ ਤੇ ਅੱਗੋਂ ਲੈ ਜਾਈਏ। ਅਸੀਂ ਇਹਨੇ ਸਾਡਾ ਸਾਰਾ ਟੱਬਰ ਹੀ ਚੜੇ ਇਕੱਠਾ। ਸਾਡੀ ਕੋਈ ਬੇੜੀ ਕਰਦੇ ਆ। ਇੱਧਰ ਦੱਖਣ ਵਾਲੇ ਪਾਸੇ ਇੱਕ ਪਿੰਡ ਸੀ, ਉੱਥੇ ਉਹਨਾਂ ਬਣਾਇਆ ਸੀ ਥੋੜ੍ਹਾ, ਸਾਡੀਆਂ ਜਿਹੜੀਆਂ ਛਤੇਰੀਆਂ ਬੰਨ੍ਹ ਕੇ ਨਾ ਕਾਫੀ ਸਾਰੀਆਂ, ਤੇ ਉਹ ਬਣਾਇਆ ਮੁਸਲਮਾਨਾਂ ਨੂੰ। ਉਹ ਵੀ ਉੱਥੇ ਲੰਘਾਉਂਦੇ ਸੀ।
ਉੱਥੇ ਚਲੇ ਗਏ ਦਰਿਆ ਦੇ ਨਾਲ ਸਾਡਾ ਟੱਬਰ ਸਾਰਾ ਕਮ ਸੇ ਕਮ ਕੋਈ 60 ਕੁ ਜੀ ਹੋਣੇ ਅੱਛਾ ਜਿਹੜੇ ਉੱਥੇ ਚਲੇ ਗਏ ਤੇ ਉਹਨਾਂ ਨਾਲ ਗੱਲ ਕੀਤੀ ਵੀ ਸਾਡੇ ਜੀ ਲਗਾਓ ਉਹਨਾਂ ਆਖਿਆ ਵੀ 200 ਰੁਪਈਆ ਲਾ 200 ਰੁਪਈਆ 200 ਰੁਪਏ ਬਾਬੇ ਸਾਡੇ ਕੱਢ ਲਗਾ ਲਏ ਬਹਿ ਜਾਓ ਤੇ ਜੀ ਜ਼ਿਆਦਾ ਨਾ ਭਾਰ ਜ਼ਿਆਦਾ ਹੋ ਗਿਆ ਤੇ ਬੰਦੇ ਜਿਹੜੇ ਨੇ ਉਹ ਕੱਪੜੇ ਲਾ ਲਓ ਉਹ ਨਾਲ ਲਮਕ ਜਾਓ ਸਾਡੇ ਥੋੜ੍ਹਾ ਬਹੁਤਾ ਕਿਤੇ ਪੈਰ ਲੱਗੇ ਤੇ ਥੱਕਿਆ ਨਹੀਂ ਤੇ ਨਾਲ ਲਮਕੇ ਚੱਲਿਆ ਇਹ ਮੈਂ ਨਾਲ ਹੀ ਲਮਕਣਾ ਸਾਡੇ ਉਹ ਕਿਹੜੇ ਮਤਲਬ ਤੁਲੇ ਨੇ ਜਿਹੜੇ ਛੋਟੇ ਨੇ ਉਹ ਉੱਥੇ ਬਹਿ ਜਾਓ ਬੀਬੀਆਂ ਬਹਿ ਜਾਣ ਮੰਮੀ ਉੱਥੇ ਬਹਿ ਗਿਆ ਮੈਂ ਉਹਦਾ ਹੌਲਾ ਹੀ ਸਾਂ ਜਿਹੜੇ ਉੱਥੇ ਬਹਿ ਗਿਆ ਤੇ ਐਰੋ ਤੁਲੇ ਦੋ ਸਨ ਵੱਡੇ ਤੇ ਪਾਣੀ ਆਉਂਦਾ ਸੀ ਗੋਲੀ ਦੀ ਸੱਟ ਦਰਿਆ ਦਾ ਪਾਣੀ ਬੇਸ਼ ਤੇਜ਼ ਬਹੁਤਾ ਹੀ ਤੇਜ਼ ਅੱਛਾ ਛੱਡਣਾ ਸੀ ਉਹਨਾਂ ਪਹਿਲਾਂ ਅਗਲਾ ਤੇ ਛੱਡ ਦਿੱਤਾ ਪਿਛਲਾ ਵੱਧੇ ਹੁੰਦੇ ਨਾ ਕਿੱਲਿਆਂ ਨਾਲ ਹਾਂਜੀ ਉਹ ਜਿਹੜੇ ਉਹਨੇ ਪਾਣੀ ਨੇ ਮਾਰਿਆ ਜ਼ੋਰ ਤੇ ਬਾਬਾ ਗਰਦੌਰ ਜਿਹੜਾ ਸਾਡਾ ਉਹ ਪਿਛਲੇ ਨਾਲ ਸੀ ਤੇ ਮੂੰਹ ਹੋ ਜਾਏ ਇੱਧਰ ਨੂੰ ਤੇ ਥੋੜ੍ਹਾ ਜਿਹਾ ਵੱਜਣਾ ਇੱਥੇ ਆ ਛਤੀਰੀ ਉਹਦੇ ਨਾਲ ਉਹ ਮੈਂ ਮਰ ਗਿਆ ਉਹਨਾਂ ਫਟਾਫਟ ਸੇ ਨਾਗਲਾ ਕੋਲ ਤੇ ਮੈਂ ਸਾਂ ਮੁੰਡਾ ਮੈਂ ਛਾਲ ਮਾਰ ਕੇ ਬੰਨਿਆ ਹੋਰ ਕੀ ਹੋਇਆ ਜਿਹੜੇ ਪਾਉ ਕੋ ਚਲੇ ਕੋਈ 2 ਕਨਾਲੀ ਰੁੜ ਗਏ ਅੱਛਾ ਰੁੜ ਗਏ 2 ਕਨਾਲਾਂ ਤੇ ਚਲੇ ਗਿਆ ਪਤਾ ਉਹਨਾਂ ਨੂੰ ਕੋਈ ਨਹੀਂ ਮੁੰਡਾ ਸਾਡਾ ਕਿੱਧਰ ਗਿਆ ਅੱਛਾ ਜਿਹੜੇ ਪਾਰ ਲੰਘੇ ਘੰਟੇ 'ਚ ਬਾਬਾ ਸਾਡਾ ਆਖਣਾ ਮੁੰਡਾ ਤਾਂ ਰਹਿ ਗਿਆ ਉੱਧਰ ਉਹ ਉਹਨਾਂ ਨੂੰ ਆਖਾਂ ਲੱਗ ਦਿਨ ਥੋੜ੍ਹਾ ਜਿਹਾ ਮੀਂਹ ਪਵੇ ਠੰਡ ਉਹਨਾਂ ਨੇ ਆਖਣਾ ਮੁੰਡਾ ਸਾਡਾ ਲਿਆ 200 ਤੋਂ ਨਾ ਅੱਗੇ ਦਿੱਤਾ ਤੇ 200 ਰੁਪਈਆ ਹੋਰ ਤੇ ਦਿਨ ਡੁੱਬਣ ਵਾਲਾ ਸਾਡੇ ਕਿਸੇ ਕੰਮ ਹੀ ਨਹੀਂ ਜੇ ਮੁੰਡਾ ਸਾਡਾ ਉੱਧਰ ਉਹ ਕਹਿਣ ਪਿਆ ਹਾਂ ਨਹੀਂ ਜਾਣਾ ਠੰਡ ਬੜੀ ਹੈ ਤੇ ਦਿਨ ਕੋਈ ਉਹ ਕਹਿਣ 200 ਰੁਪਈਆ ਤੁਹਾਨੂੰ ਮੈਂ ਦੇਣਾ ਇਕੱਲੇ ਦਾ ਉਹ ਮੰਨਣ ਨਾਲ ਇੱਕ ਵਡੇਰਾ ਸੀ ਉਹਨਾਂ ਦੇ ਵਿੱਚ ਤੁਲੇ ਵਾਲਿਆਂ ਨੂੰ ਉਹ ਕਹਿਣ ਉਹਦੇ ਕੋਈ ਤਰਲੇ ਕਰਨ ਦਾ ਨਾਲੇ 200 ਰੁਪਈਆ ਦਿਓ 200 ਰੁਪਈਆ ਅੱਜ ਦੇ ਲੱਖਾਂ ਨਾਲ ਦਾ ਹਾਂਜੀ ਹਾਂ 200 ਰੁਪਈਆ ਦੇਣ ਦਾ ਦਿਓ ਜੀ ਇਹ ਤਾਂ 200 ਜੇ ਲਿਆ ਮੈਂ ਉਹਨਾਂ ਦੇ ਆਉਂਦੇ ਉਹਨਾਂ ਗੱਡੀਆਂ ਵੀ ਉਹਨਾਂ ਸਭ ਬਾਹਰ ਕੱਢ ਦਿੱਤੀਆਂ ਜਿਹੜੀਆਂ ਗੱਡੀਆਂ ਚੌਲ ਕੋ ਟੋਮਾ ਅੱਛਾ ਗੱਡੀ ਟੋਮ ਕਿਸੇ ਜੀ ਕੋਈ ਕਿਸੇ ਜੀ ਸਾਡੇ ਜਨਾਨੀਆਂ ਉਹ ਉਹਨਾਂ ਦੇ ਆਉਂਦੇ ਮੈਂ ਫੋਲ ਲਈ ਜਿਹੜੀਆਂ ਟੋਂਬਾਂ ਹਨ ਉਹ ਮੈਂ ਕਾਬੂ ਕਰ ਲਈ ਅੱਛਾ ਮੈਂ ਕਿਹਾ ਇਹਨਾਂ ਬੇਈਮਾਨੀ ਕਰਨੀ ਚੌਲਾਂ ਵਾਲੀਆਂ ਗਾੜੀਆਂ ਜਿਹੜੀਆਂ ਵੀ ਸਾਰੀਆਂ ਵੇਖ ਲਈ ਜਿਹੜੇ ਚੜਾ ਇੱਕ ਲੈ ਕੇ ਉਹ ਗਾੜੀਆਂ ਜਿਹੜੇ ਮੈਂ ਉੱਥੇ ਰੱਖੀਆਂ ਤੇ ਉਹ ਕੱਢ ਕੇ ਬੰਨੇ ਸੁੱਟੀਆਂ ਅੱਛਾ ਗੱਠਰੀਆਂ ਇੱਥੇ ਰੱਖ ਲਈਆਂ ਉਹ ਟੋਂਬਾਂ ਜਿਹੜੀਆਂ ਉਹ ਵੀ ਲੈ ਆਉਂਦੀਆਂ ਤੇ 2 ਕੁ ਗਾੜੀਆਂ ਚੌਲਾਂ ਦੀਆਂ ਵੀ ਲੈ ਆਉਂਦੀਆਂ ਜਿਹੜੀਆਂ ਪਾਰ ਲੰਘ ਦਿਨ ਡੁੱਬ ਗਿਆ ਲਾਗੇ ਇੱਕ ਪਿੰਡ ਸੀ ਕੰਢੇ ਦੇ ਉੱਤੇ ਉਰਲੇ ਬੰਨੇ ਉੱਥੇ ਗਏ ਮਸੀਤੇ ਰਾਤ ਨਾਲ ਲਈ ਮੀਂਹ ਵੀ ਪੈਣ ਡਿਆ ਠੰਡ ਵੀ ਬੜੀ ਕੱਪੜੇ ਵੀ ਗਿੱਲੇ ਨੇ ਸਾਰੇ ਮਸੀਤੇ ਗਏ ਪੈਰ ਰੱਖ ਲਏ ਤਾਂ ਅੱਛਾ ਇੰਨੀ ਖਲਕਤ ਕੋਈ ਪਤਾ ਹੀ ਨਾ ਖੈਰ ਆਵੇਂ ਉੱਥੇ ਗੁਜ਼ਾਰਾ ਕੀਤਾ ਰਾਤ ਬਹਿ ਕੇ ਸਵੇਰੇ ਫਿਰ ਉੱਥੋਂ ਨਿਕਲੇ ਹਮਾਰੇ ਜੋ ਬਣ ਗਈ ਆ ਗਏ ਆਣ ਕੇ ਫਿਰ ਤੇ ਬੱਦਲ ਤੇ ਸਾਨੂੰ ਸਾਡਾ ਬੰਦਾ ਇੱਥੇ ਲੱਗਾ ਸੀ ਨਸ਼ਹਿਰੇ ਹਵਾਲਦਾਰ ਉਹਨਾਂ ਜ਼ਮਾਨਾ ਅੱਛਾ ਮੁਨਸ਼ੀ ਆਮਦੀਨ ਮਸ਼ਹੂਰ ਸੀ ਮਸ਼ਹੂਰ ਅੱਛਾ ਉਹਨੂੰ ਪਤਾ ਲੱਗ ਗਿਆ ਮੇਰੇ ਜੀ ਆ ਗਏ ਉਹਨੇ ਬੰਦਾ ਕਲਾਇਆ ਤਾਂ ਸਿਪਾਹੀ ਚਦਰੇ ਉਹਨੇ ਆਖਿਆ ਵੀ ਬੱਦਰ ਤੇ ਤੁਹਾਨੂੰ ਚੌੜੀ ਆਉਂਦਾ ਸੀ ਆ ਜਾਓ ਅੱਛਾ ਬੱਦਰ ਤੇ ਆਈ ਉਹ ਤਾਂ ਟਰੱਕ ਤੇ ਬੈਠੇ ਕੰਮ ਹੋ ਗਿਆ ਆਣ ਕੇ ਲੈ ਗਏ ਕੰਮ ਹੋ ਗਿਆ ਤਾਂ ਤੁਰ ਕੇ ਆਏ ਅੱਛਾ ਜਿਹੜੇ ਬੱਦਰ ਤੇ ਆਏ ਕੋਈ ਜੀ ਨਾ ਕੋਈ ਸਿੱਖ ਨਾ ਕੋਈ ਮੁਸਲਮਾਨ ਕੋਈ ਸ਼ੈ ਹੀ ਨਾ
ਹੂੰ ਸਾਰਾ ਪਿੰਡ ਸਿੱਖਾਂ ਦਾ ਸੀ। ਹਾਂਜੀ ਬੜਾ ਵੱਡਾ ਪਿੰਡ ਸੀ। ਕਮੀ ਸ਼ਮੀ ਆਏ ਸਨ, ਹੂੰ ਮਕਾਨ ਵਿਹਲੇ ਸਾਰੇ ਪੱਕੇ। ਹਾਂ ਵੀ ਆਪਣੀ ਮਰਜ਼ੀ ਨਾਲ ਮਕਾਨ ਉਰਲੇ ਸਾਰੇ ਮੱਲ ਹੂੰ ਰਾਤ ਕੱਢੇ, ਜ਼ਮੀਨ ਮਿਲ ਗਈ, ਸਭ ਕੁਝ ਹੋ ਗਿਆ। ਅੱਛਾ ਦਰਾਚੇ ਸਨ ਮੁੰਡੇ। ਹੂੰ ਪਰਲੀ ਜ਼ਮੀਨ ਜਿਹੜੀ ਨਾ ਚੜ੍ਹਦੇ ਪਾਸੇ ਦੋਵਾਂ ਸੂਬਿਆਂ ਦੇ ਵਿਚਕਾਰ ਬਦਲ ਸੀ, ਉਹ ਜ਼ਮੀਨ ਸਾਨੂੰ ਮਿਲ ਗਈ ਸਾਰੇ ਕੁਲਬੇ ਨੂੰ। ਹੂੰ ਬਾਜਰੇ ਬੜੇ ਤੇ ਕਮਾ ਦੀ ਬੇਬਾਸ ਕਰ ਹੂੰ ਉਹ ਮਿਲਣੇ ਤੇ ਸਾਨੂੰ ਹੀ ਸਨ। ਉਹ ਉਹਨਾਂ ਲੋਕਾਂ ਦਾ ਕੰਮ ਸੀ ਕਮੀਆਂ ਦਾ, ਜਿੱਥੇ ਦਿਲ ਕਰਨਾ ਬਾਜਰਾ ਵੱਢਣਾ, ਚਰੀ ਵੱਢਣੀ ਤੇ ਲਿਆ ਹੂੰ ਲੁੱਟ ਮਾਰ ਕੇ ਅਸੀਂ ਚਲੇ ਗਏ ਸੀ ਮਗਰੋਂ ਮਾਲਕ। ਹੂੰ ਉਹ ਇੱਕ ਦਿਨ ਫਿਰ ਇੱਕ ਫੜ ਲਿਆ, ਹੂੰ ਵੱਢ ਕੇ ਬਾਜਰਾ ਤੁਰ ਪਿਆ ਪਿੰਡ ਨੂੰ। ਤੇ ਬੰਦੇ ਸਾਡੇ ਫੜ ਲਿਆ, ਉਹਨੇ ਚੰਗਾ ਮਾਂਜਿਆ, ਚੰਗਾ ਹੂੰ ਇਹ ਤੁਹਾਡੀ ਭੈਣ ਨੇ ਪਿੱਛੇ ਛੱਡ ਕੇ ਨਹੀਂ ਆਏ, ਹੂੰ ਅਸੀਂ ਆ ਗਏ, ਤੁਸੀਂ ਅਜੇ ਨਹੀਂ ਮੁੜਦੇ। ਉਹਨਾਂ ਆ ਕੇ ਰਾਈ ਜਿਹੜੇ ਬਜ਼ਾਰੇ ਪਨਾਹਗੀਰ ਨੇ, ਪਨਾਹਗੀਰ ਉਹ ਆਉਂਦੇ ਆ, ਆਹ ਇਹੀ ਨਾਲ ਇਹ ਪਨਾਹਗੀਰ ਬੜੇ ਉਤਰੇ ਨੇ, ਹੂੰ ਇਹਨਾਂ ਨਾਲ ਕੁਝ ਕਰੋ, ਹੂੰ ਇਹ ਬੜੇ ਦਰਾਚੇ ਜੇ। ਸਾਨੂੰ ਕੋਈ ਪਤਾ ਨਹੀਂ, ਜਲਾ ਤੇ ਮੋਚੀ ਉੱਥੇ ਬੜਿਆ ਬਦਲ ਤੇ ਹੂੰ ਇਹ ਹੈ ਸਨ ਚੰਗੇ। ਅੱਛਾ ਉਹਨਾਂ ਮਨਸੂਬਾ ਬਣਾ ਕੇ ਰਾਤ ਨੂੰ ਜਿਹੜੇ ਪਾਰ ਕਰਾ ਚਲੇ ਜਾਂਦੀਆਂ ਸ਼ਾਹ ਤੇ ਬਲਮਾਂ ਚੱਲ ਲਓ ਤੇ ਨਾਰੇ ਮਾਰਨ ਲੱਗ ਪਏ, ਸਿੱਖ ਆਉਣ ਪਏ, ਸਿੱਖ ਆਉਣ ਪਏ। ਹੂੰ ਤੇ ਉਦੋਂ ਕਤਲ ਦਾ ਬਣਦਾ ਕੁਝ ਨਹੀਂ ਸੀ, ਆਹ ਉਹਨੂੰ ਕੁਛ ਵੀ ਨਹੀਂ ਸੀ। ਜਾਂਦੇ ਆਉਂਦੇ ਹਨ ਲੋਕ। ਹੂੰ ਇਹ ਮਹਾਜਰ ਜਿਹੜੇ ਨੇ ਬਾਹਰ ਨਿਕਲੇ, ਇਹਨਾਂ ਦੇ ਇੱਕ ਦੋ ਬੰਦੇ ਮਾਰਦੇ, ਹੂੰ ਕੁਝ ਨਹੀਂ ਬਣਨਾ। ਉਹਨਾਂ ਇਹ ਮਨਸੂਬਾ ਬਣਾ ਲਿਆ। ਉਹ ਬੰਦੇ ਨੇ ਕੋਈ ਸੱਜਣ ਵੀ ਸੀ ਉਹਨਾਂ ਦੇ ਵਿੱਚ, ਹੂੰ ਉਹਨੇ ਸਾਡੇ ਇੱਕ ਬੰਦੇ ਨੂੰ ਦੱਸ ਦਿੱਤਾ, ਭਰਾ ਲੋ ਆ ਮਨਸੂਬਾ ਬਣਨਾ, ਹੂੰ ਤੁਸੀਂ ਨਹੀਂ ਬਾਹਰ ਨਿਕਲਣਾ, ਤੁਹਾਡੀਆਂ ਗਲੀਆਂ 'ਚ ਵੱਜੇ ਪਏ, ਹੂੰ ਤੁਸੀਂ ਬਾਹਰ ਨਹੀਂ ਨਿਕਲਣਾ, ਤੇ ਅੰਦਰ ਆਵੇ ਛੱਡਿਓ ਨਾ। ਹੂੰ ਅਸੀਂ ਵੇਖ ਕਮਰਾ ਦਰਬਾਰ ਦੇ ਲਾਗੇ ਉਰਲੇ ਪਾਸੇ ਕਫਤਾਨਾ ਕੋਲਿਆ ਹੂੰ ਵੇਲੀ, ਉਹ ਵੇਲੀ ਦੇ ਬੰਦੇ ਜਿਹੜੇ ਸਾਰੇ ਬੈਗ, ਜਨਾਨੀਆਂ ਅੰਦਰੋਂ ਅੰਦਰ ਹੀ ਹਨ, ਬੱਚੇ ਵੀ ਆਖਣ ਲੱਗੇ ਵੀ ਬਾਹਰ ਨਹੀਂ ਨਿਕਲਣਾ, ਅੰਦਰ ਜੇ ਆਉਣ ਛੱਡਣਾ ਨਹੀਂ ਜੀ। ਹੂੰ ਬਲਵਾ ਚੜ੍ਹ ਕੇ ਹੀ ਬੈਠੇ ਹੂੰ ਖੈਰ ਉਹ ਆਪਣਾ ਚਾਰਾ ਮਾਰ ਮੋੜ ਕੇ ਸਿੱਖ ਆਉਣ ਪਏ, ਸਿੱਖ ਆਉਣ ਚਲੋ ਅੱਛਾ ਉਹਨਾਂ ਕੇ ਸਾਡੀ ਪੇਸ਼ ਨਹੀਂ ਗਈ। ਹੂੰ ਸਵੇਰੇ ਫੇਰ ਪੁਲਿਸ ਆਈ ਨਸ਼ਹਿਰਿਓਂ, ਉਹ ਚੌਰੀ ਮੁਨਸ਼ੀ ਆਮਦੀਨ ਵੀ ਆ ਗਿਆ। ਹੂੰ ਉਹਨੂੰ ਆਖਣ ਚੌਰੀ ਤੇਰੀ ਆਉਂਦਿਆਂ ਬੰਦਿਆਂ ਨਾਲ ਦੁਸ਼ਮਣੀ ਪੈ ਗਈ ਸਿੰਧੀਆਂ ਨਾਲ, ਤੇ ਤੂੰ ਇਹ ਪਿੰਡ ਛੱਡ ਦੇ। ਹੂੰ ਹੁਣ ਜੀ ਨੇ ਆਖਿਆ ਗੱਲ ਤਾਂ ਠੀਕ, ਦਿਨ ਪਾਰ ਕਰੇਂਦਾ ਸੀ। ਹੂੰ ਉਹ ਬੰਦਿਆਂ ਨੂੰ ਆਖਣ ਸਿਆਣਾ ਸਿਆਣਾ ਇਹ ਛੱਡ ਦਿਓ ਪਿੰਡ ਦੇ, ਉਹ ਮੱਤਾ ਵੇਖੋ। ਅੱਛਾ ਉਹ ਤੋਂ ਦੋ ਤਰ੍ਹਾਂ ਬੰਦੇ ਆਏ, ਉਹ ਮੱਤੇ ਆਣ ਕੇ ਵੇਖ ਗਿਆ, ਜ਼ਮੀਨ ਵੇਖ ਗਿਆ, ਪਿੰਡ ਵੇਖ ਗਿਆ। ਹੂੰ ਸ਼ਾਮ ਨੂੰ ਸਾਰੇ ਇੱਥੇ ਆ ਗਏ। ਅੱਛਾ ਉਹ ਤੋਂ ਛੱਡ ਦਿੱਤਾ, ਇੱਥੇ ਆ ਗਿਆ। ਹਾਂ ਇੱਥੇ ਵੀ ਕੋਈ ਮਾਜਰ ਨਹੀਂ ਸੀ ਆਇਆ, ਅੱਛਾ ਆਇਆ ਹੀ ਕੋਈ ਨਹੀਂ ਸੀ। ਹੂੰ ਕੋਈ 10 ਦਿਨ ਮਗਰੋਂ 15 ਦਿਨ ਮਗਰੋਂ ਲੋਕ ਆਏ। ਅੱਛਾ ਬੜਾ ਲੰਮਾ ਚੌੜਾ ਕੰਮ ਬਣਿਆ ਰਿਹਾ, ਜ਼ਮੀਨ ਸਾਰੀ ਮਿਲ ਗਈ ਇੱਧਰ ਆ ਕੇ? ਜੀਆਂ ਛੇਤੀ ਮਿਲੀ। ਅੱਛਾ ਹਾਂ ਨਹੀਂ ਜਿਹੜੀ ਆਪਣੀ ਪਿੱਛੇ ਸੀ ਜਿੰਨੀ ਉਨੀ ਨਹੀਂ ਮਿਲੀ? ਉਹ ਤੇ ਨਹੀਂ ਨਾ ਆਈ ਨਹੀਂ ਹੈ। ਅੱਛਾ ਮਿਲੀ ਨਹੀਂ? ਹਾਂ ਉਹਦੇ ਉਹ ਗੱਲ ਥੋੜ੍ਹੀ ਜਿਹੀ ਰਹਿ ਗਈ। ਹੂੰ ਸਾਡੇ ਜਸਰਵਾਲ ਦਾ ਪਠਾਨ ਸੀ, ਹੂੰ ਉਹ ਸੀ ਸੂਰ ਹੈਗਾ, ਮੁਸਲਮਾਨ ਸੀ ਤੇ ਸੂਰ ਸੀ ਹੂੰ ਵਿਆਜੀ, ਅੱਛਾ ਬੜਾ ਤਗੜਾ ਬੰਦਾ। ਉਹ ਜ਼ਮੀਨ ਜਿਹੜੀ ਨਾ ਸਾਰੀ ਉਹ ਬੇਮਾਲਕ ਸੀ ਅੱਛਾ ਜਸਰਵਾਲ ਦੇ ਵਿੱਚ। ਹੂੰ ਸਾਡੇ ਪਿੰਡ ਦਾ ਰਕਬਾ ਜਿਹੜਾ ਸੀ ਸਾਰਾ ਉਹ ਨੱਪ ਗਿਆ ਸੀ। ਆਪਣੇ ਨਾਂ ਕਰਾ। ਹੂੰ ਹੂੰ ਸਾਡੀਆਂ ਜ਼ਮੀਨਾਂ ਆਈਆਂ ਫਿਰ, ਕਿਸੇ ਦੀ ਪੈਲੀ, ਕਿਸੇ ਦੀ ਡੋੜ, ਕਿਸੇ ਦੀਆਂ 2, ਕਿਸੇ ਦੀਆਂ 4, ਕਿਸੇ ਦੀ ਕੋਈ ਵੀ ਨਹੀਂ। ਅੱਛਾ ਇਸ ਤਰ੍ਹਾਂ ਆਈਆਂ ਸਾਰੀ ਬਿਲਾਦਰੀ। ਸਹੀ ਹੋ ਗਿਆ। ਉਹਨੇ ਜ਼ਮੀਨ ਪਵਾਈ ਕੋਲ ਵਾਲੇ ਦੇ ਕੋਲ ਕੋਰੋ ਠਾਣਾ, ਹੂੰ 8 ਮਰਬੇ ਜ਼ਮੀਨ ਉੱਥੇ ਪਈ ਹੈ, 8 ਮਰਬੇ। ਜਿਹੜੀ ਲੁੱਟਮਾਰ ਕੀਤੀ ਸੀ ਉਹਨੇ ਤੁਹਾਡੇ ਤੋਂ? ਕੋਈ ਲੈਲਪੁਰ ਪਵਾਈ ਹੂੰ ਪਠਾਨ। ਸਾਨੂੰ ਉਦੋਂ ਪਤਾ ਲੱਗਦਾ ਜਦੋਂ ਬਣ ਕੁਝ ਨਹੀਂ ਸਕਦਾ। ਹੂੰ
ਵਾਪਸ ਨਹੀਂ ਤੇ ਆ ਸਕਦੀ ਸਾਡੀ ਸਹੀ ਹੋ ਗਿਆ। ਕੋਰ ਉਠਾਣੇ 8 ਮਰਬੇ ਇਕੱਠੇ। ਸਹੀ ਸਹੀ। ਅੱਛਾ ਬਾਬਾ ਜੀ ਹੁਣ ਇਹ ਦੱਸੋ 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂਜੀ 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਹੁਣ ਕਦੀ ਆਪਣਾ ਉਹ ਪਿੰਡ ਯਾਦ ਆਇਆ? ਯਾਦ ਆ ਸਾਨੂੰ ਯਾਦ ਹੀ ਯਾਦ ਹੈ। ਅੱਛਾ। ਸਾਨੂੰ ਯਾਦ ਹੀ ਰਹਿੰਦਾ। ਕਿਉਂ ਇੱਥੇ ਜੋ ਸਾਡੇ ਮਰਲੇ ਨਹੀਂ ਹੈਗੇ। ਕੀ ਨੇ 2 ਪੈਲੀਆਂ ਪੈਲੀ ਮਰਲੇ ਨੇ। ਉਹ ਪਿੰਡ ਨਹੀਂ ਭੁੱਲਿਆ। ਆਪਣੀ ਜ਼ਮੀਨ ਵਾਹੁੰਦੇ ਸੀ ਕੋਈ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿਸੇ ਦੀ। ਸਾਡੇ ਪਿੰਡ ਦੇ ਵਿੱਚ ਹੁੰਦੀ ਸਿੱਖ ਨਹੀਂ ਸੀ ਲੱਗਦਾ ਹੁੰਦਾ ਕੋਈ ਅੱਛਾ ਪੈਦਲ ਵਾਂਡੇ ਜਾਣ ਵਾਸਤੇ ਸਹੀ 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 ਬੜਾ ਕੇ ਲੰਘਦੇ ਸਾਂ। ਬੜੀ ਗੱਲ ਹੈ। ਬਸ ਜੀ ਉਜਾੜੇ ਨੇ ਬੜਾ ਕੁਝ ਖੋਹ ਲਿਆ। ਬੜਾ ਸਾਡੇ ਨਾਲ ਜਿੰਨਾ ਹੋਇਆ ਨਾ ਇੰਨਾ ਹੋਣਾ ਕਿਸੇ ਨਾਲ। ਕਿੰਨੀਆਂ ਮਿਹਨਤਾਂ ਨਾਲ ਪਾਕਿਸਤਾਨ ਬਣਾਇਆ ਤੇ ਉਹਨਾਂ ਮਹਾਜਰਾਂ ਨੂੰ ਕੁਝ ਵੀ ਨਹੀਂ ਲੱਭਾ। ਕੋਈ ਸਾਡੇ ਨਾਲ ਸਿੱਖਾਂ ਗੈਰ ਮਜ਼ਹਬ ਨੇ ਕਰ ਲਈਆਂ ਤੇ ਕੋਈ ਸਾਡੇ ਨਾਲ ਮੁਸਲਮਾਨਾਂ ਨੇ ਕਰ ਲਈ ਪਠਾਨ ਨੇ। ਸਹੀ ਸਹੀ ਸਹੀ। ਕਦੀ ਕੋਈ ਆਪਣਾ ਬੰਦਾ ਪਿੰਡ ਵੇਖਣ ਨਹੀਂ ਗਿਆ? ਦਿਲ ਬੜਾ ਕਰਦਾ ਜਾਈਏ। ਅੱਛਾ। ਤੇ ਫਿਰ ਦਿਲ ਕਰਦਾ ਵੀ ਕੀ ਫਾਇਦਾ ਕੀ ਜਾਣ ਦਾ ਫਾਇਦਾ। ਉਂਝ ਅਗਰ ਤੁਹਾਡੀ ਇਹ ਵੀਡੀਓ ਜਾਂਦੀ ਹੈ ਉਧਰ ਹਾਂਜੀ ਪਿੰਡ ਵਿਖਾਈਏ ਤੁਹਾਨੂੰ? ਹਾਂਜੀ ਵੇਖਣਾ ਪਿੰਡ? ਦਿਲ ਬੜਾ ਕਰਦਾ। ਚਲੋ ਜੀ ਦਿਲ ਤੁਹਾਡਾ ਇਨਸ਼ਾਅੱਲਾ ਪੂਰੀ ਕਰਾਂਗੇ। ਤੁਹਾਡੇ ਪਿੰਡ ਤੱਕ ਵੀਡੀਓ ਜਾਂਦੀ ਹੈ ਤੇ ਜ਼ਰੂਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡਾ ਪਿੰਡ ਵਿਖਾਇਆ ਜਾਏ। ਅਗਰ ਕੋਈ ਉੱਥੇ ਬੰਦਾ ਹੈਗਾ ਜਿਹੜਾ ਤੁਹਾਡਾ ਕੋਈ ਵਾਕਫ ਹੋਵੇ। ਸਹੀ ਹੋ ਗਿਆ। ਬੜਾ ਵਧੀਆ ਲੱਗਿਆ ਬਾਬਾ ਜੀ। ਬੜਾ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅੱਲਾਹ ਤਾਲਾ ਤੁਹਾਨੂੰ ਦੀ ਸਿਹਤ ਦੇ। ਕੋਸ਼ਿਸ਼ ਕਰਾਂਗੇ ਤੁਹਾਡਾ ਪਿੰਡ ਤੁਹਾਨੂੰ ਵਿਖਾਈਏ। ਅੱਛਾ ਹਾਂ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।